ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਾਡੇ ਨਾਲ ਇਸ ਟਾਈਮ ਸਕਾਈਪ ਰਾਹੀਂ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੀਲਮ ਕੌਰ ਜੀ, ਤੁਹਾਨੂੰ ਵੀ ਤੇ TV84 ਦੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਪਿਆਰੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ 13 ਮਈ 2020 ਦੀ ਵਿਸਾਖ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਦੀ ਪੈਰਵੀ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਗਲਫਾਬ ਕੇਬਲ ਇਨ ਕੈਨੇਡਾ, roku, ਚਾਦੂ ਬਾਕਸ, ਚਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਚਾਰੇ ਜਾਣ ਵਾਲੇ ਜੋ ਮੇਨ ਇਸ਼ੂ ਨੇ ਉਹਨਾਂ ਬਾਰੇ ਤੁਹਾਨੂੰ ਟੱਚ ਬੇਸ ਦੱਸ ਦਈਏ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਕਰੋਨਾ ਨਾਲ ਸੰਬੰਧਿਤ ਜੋ ਖਬਰਾਂ ਨੇ ਦੁਨੀਆ ਭਰ ਵਿੱਚ ਉਹਨਾਂ ਬਾਰੇ ਸਾਂਝ ਪਾਵਾਂਗੇ। ਫਿਰ ਉਸ ਤੋਂ ਬਾਅਦ ਜਿਹੜੀਆਂ ਕਰੋਨਾ ਦੇ ਨਾਲ ਸੰਬੰਧਿਤ ਜਿਹੜੀਆਂ ਅਪਡੇਟਸ ਨੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਇਹਨਾਂ ਖਬਰਾਂ ਬਾਰੇ ਕਿ ਅਮਰੀਕਾ ਵਿਚਲੇ ਓਪੀਨੀਅਨ ਪੋਲਸ ਮੁਤਾਬਿਕ ਪ੍ਰਧਾਨਗੀ ਦੀ ਦੌੜ ਵਿੱਚ ਪ੍ਰੈਜ਼ੀਡੈਂਟ ਟਰੰਪ ਆਪਣੇ ਵਿਰੋਧੀ ਡੈਮੋਕ੍ਰੈਟਿਕ ਉਮੀਦਵਾਰ ਜੋ ਬਿਡਨ ਤੋਂ 8% ਦੇ ਫਰਕ ਨਾਲ ਪਿੱਛੇ ਚੱਲ ਰਹੇ ਹਨ। ਅਮਰੀਕਨਾਂ ਵਿੱਚ ਗੁੱਸਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਨੇ ਕਰੋਨਾ ਪੈਂਡੈਮਿਕ ਕ੍ਰਾਈਸਿਸ ਨੂੰ ਠੀਕ ਢੰਗ ਨਾਲ ਹੈਂਡਲ ਨਹੀਂ ਕੀਤਾ। ਐਂਡ ਦੂਸਰੇ ਪਾਸੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਭਾਰਤ, ਆਸਟ੍ਰੇਲੀਆ ਵਰਗੇ ਮੁਲਕਾਂ ਨੂੰ ਨਾਲ ਲੈ ਕੇ ਚੀਨ ਦੇ ਖਿਲਾਫ ਲੌਬੀ ਕਰ ਰਹੇ ਹਨ। ਐਂਡ ਦੂਸਰੇ ਪਾਸੇ ਭਾਰਤ ਵਿੱਚ ਮੋਦੀ ਵੱਲੋਂ ਐਲਾਨੇ ਗਏ 20 ਲੱਖ ਕਰੋੜ ਦੇ ਕਰੋਨਾ ਰਾਹਤ ਪੈਕੇਜ ਨੂੰ ਫਰਾਡ ਦੱਸਿਆ ਜਾ ਰਿਹਾ ਹੈ। ਸੋ ਇਹਨਾਂ ਵਿਸ਼ਿਆਂ ਦੇ ਆਪਾਂ ਗੱਲਬਾਤ ਕਰਾਂਗੇ ਪਹਿਲੇ ਸੈਗਮੈਂਟ ਦੇ ਵਿੱਚ। ਫਿਰ ਉਸ ਤੋਂ ਬਾਅਦ ਜੋ ਕਰੋਨਾ ਨਾਲ ਸੰਬੰਧਿਤ ਜਿਹੜੀਆਂ ਅਪਡੇਟਸ ਨੇ ਉਸ ਬਾਰੇ ਤੁਹਾਡਾ ਵਿਚਾਰਾਂ ਦੀ ਸਾਂਝ ਹੋਵੇਗੀ। ਐਂਡ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਭਾਰਤ ਵੱਲੋਂ ਚੀਨ ਦੇ ਖਿਲਾਫ ਨੈਗੇਟਿਵ ਪ੍ਰੋਪੇਗੈਂਡਾ ਵੀ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿੱਥੇ ਇੱਕ ਪਾਸੇ ਮੋਦੀ ਮੇਡ ਇਨ ਇੰਡੀਆ ਦੀ ਰੱਟ ਲਗਾ ਰਿਹਾ ਹੈ, ਉੱਥੇ ਚੀਨ ਵਿੱਚ ਸਲੈਬਸ ਕੰਪਨੀਆਂ ਨੂੰ ਭਾਰਤ ਵਿੱਚ ਲਿਆਉਣ ਲਈ ਸਿਰ ਤੋੜ ਯਤਨ ਕੀਤੇ ਜਾ ਰਹੇ ਹਨ। ਇਸ ਉੱਪਰ ਵੀ ਵਿਚਾਰ ਚਰਚਾ ਹੋਵੇਗੀ। ਐਂਡ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਥਰਡ ਇਸ਼ੂ ਤੁਹਾਡੇ ਨਾਲ ਡਿਸਕਸ ਕਰਾਂਗੇ ਕਿ 26 ਕਾਂਗਰਸਮੈਨਾਂ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੂੰ ਇੱਕ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਅਫਗਾਨਿਸਤਾਨ ਵਿੱਚ ਫਸੇ 100 ਦੇ ਕਰੀਬ ਜੋ ਸਿੱਖ ਪਰਿਵਾਰਾਂ ਨੂੰ ਅਮਰੀਕਾ ਵਿੱਚ ਰਿਫਿਊਜੀ ਸਟੇਟਸ ਦਿੱਤਾ ਜਾਵੇ। ਸੋ ਇਸ ਬਾਰੇ ਵੀ ਵਿਚਾਰ ਚਰਚਾ ਹੋਵੇਗੀ। ਉਸ ਤੋਂ ਬਾਅਦ ਤੁਹਾਡੀਆਂ ਲਿਖਤਾਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ। ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਡਿਸਕਸ ਕਰਾਂਗੇ ਗੁਰਬਾਣੀ ਵਿਚਾਰਾਂ। ਸੋ ਅਸੀਂ ਚਾਹਾਂਗੇ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਡਾਕਟਰ ਸਾਹਿਬ ਨਾਲ ਗੱਲਬਾਤ ਕਰਕੇ ਆਪਣੇ ਪ੍ਰੋਗਰਾਮ ਦਾ ਆਗਾਜ਼ ਕਰਦੇ ਹਾਂ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਤਾਂ ਕਰੋਨਾ ਦਾ ਕਹਿਰ ਉਸੇ ਤਰ੍ਹਾਂ ਹੀ ਜ਼ੋਰ ਸ਼ੋਰ ਨਾਲ ਚੱਲ ਰਿਹਾ ਹੈ। ਸਪਾਟ ਬਦਲਦੇ ਨੇ, ਨੰਬਰਸ ਵੱਧ ਰਹੇ ਨੇ। ਇਹ ਵੱਖਰੀ ਗੱਲ ਹੈ ਕਿ ਕਿਉਂਕਿ ਜ਼ਿੰਦਗੀ ਨੂੰ ਮਾਮੂਲ ਤੇ ਲਿਆਉਣ ਲਈ, ਨਾਰਮਲ ਕਰਨ ਦੇ ਲਈ ਬਹੁਤ ਸਾਰੀਆਂ ਥਾਵਾਂ ਤੇ ਲਾਕਡਾਊਨਸ ਦੇ ਵਿੱਚ ਢਿੱਲ ਦਿੱਤੀ ਗਈ ਹੈ। ਇਹ ਵੀ ਖਬਰਾਂ ਦੀ ਜ਼ੀਨਤ ਬਣ ਰਿਹਾ। ਪਰ ਇਸ ਵੇਲੇ ਮੈਨੂੰ ਇਹ ਲੱਗਦਾ ਜਦੋਂ ਮੈਂ ਜਿੰਨੀ ਇੱਕ ਗਲੋਬਲ ਜੋ ਮੀਡੀਆ ਦੀ ਪ੍ਰੈਜ਼ੈਂਸ ਹੈ ਇਸ ਸਾਰੇ ਮੁੱਦੇ ਦੇ ਉਸ ਵੱਲ ਦੇਖਦਾ ਕਿ ਹੌਲੀ ਹੌਲੀ ਗੱਲ ਜਾਂ ਧਿਆਨ ਕਰੋਨਾ ਵੱਲੋਂ ਹਟ ਕੇ ਹੁਣ ਪੋਲੀਟੀਕਲ ਜਿਹੜਾ ਸਾਰਾ ਸਿਸਟਮ ਹੈ ਉਸ ਨੂੰ ਕਿਵੇਂ ਜਿੱਥੇ ਜਿੱਥੇ ਜਿਹੜੇ ਹਾਕਮ ਨੇ ਉਹਨਾਂ ਨੂੰ ਫਿਕਰ ਹੈ ਕਿ ਔਰ ਖਾਸ ਤੌਰ ਤੇ ਜਿੱਥੇ ਇਲੈਕਸ਼ਨਸ ਨੇ, ਜਿਵੇਂ ਨਵੰਬਰ ਦੇ ਵਿੱਚ ਅਮਰੀਕਾ 'ਚ ਇਲੈਕਸ਼ਨ ਹੈ ਔਰ ਹੋਰ ਮੁਲਕਾਂ ਦੇ ਵਿੱਚ ਵੀ ਇਕੋਨਮੀਜ਼ ਨੂੰ ਲੈ ਕੇ ਕਾਫੀ ਫਿਕਰ ਦਾ ਇਜ਼ਹਾਰ ਕੀਤਾ ਜਾ ਰਿਹਾ ਹੈ ਕਿਉਂਕਿ ਬੜੇ ਵੱਡੇ ਲੈਵਲ ਦੇ ਉੱਤੇ ਜਿਹੜਾ ਬਜਟ ਹੈ ਉਹ ਇਸ ਪਾਸੇ ਡਾਈਵਰਟ ਹੋਇਆ। ਔਰ ਜੇ ਤੁਸੀਂ ਬਿਜ਼ਨੈਸਿਸ ਨੂੰ ਰੀਸਟਾਰਟ ਪੈਕੇजेस ਵੀ ਦੇਣੇ ਨੇ
ਤੇ ਉਹਨਾਂ ਦੇ ਉੱਤੇ ਵੀ ਅਸੀਂ ਦੇਖ ਰਹੇ ਹਾਂ ਕਿ ਕਿੰਨਾ ਕਿਸੇ ਮੁਲਕ ਦੇ ਕੋਲ ਹੈ ਜਿਹੜਾ ਉਸ ਦੇ ਉੱਤੇ ਖਰਚ ਕਰ ਸਕਦਾ ਹੈ। ਔਰ ਅੱਜ ਇੱਕ ਪੋਜ਼ਿਟਿਵ ਡਿਵੈਲਪਮੈਂਟ ਸੀ ਜਿਹਦੇ ਚ ਕਿ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਸਨ ਸੈਨੇਟਰ ਬਰਨੀ ਸੈਂਡਰਸ, ਉਹ ਬੇਸ਼ੱਕ ਹੁਣ ਰੇਸ ਤੋਂ ਬਾਹਰ ਨੇ, ਉਹਨਾਂ ਨੇ ਡੈਮੋਕ੍ਰੈਟਿਕ ਕੈਂਡੀਡੇਟ ਜੋ ਬਾਈਡਨ ਨੂੰ ਜਿਹੜਾ ਆਪਣੀ ਹਮਾਇਤ ਦਿੱਤੀ ਹੈ, ਉਹਨਾਂ ਦੇ ਨਾਲ 300 ਦੇ ਕਰੀਬ ਹੋਰ ਦੁਨੀਆ ਭਰ ਦੇ ਪ੍ਰੋਮੀਨੈਂਟ ਲਾਅਮੇਕਰ, ਪ੍ਰੋਮੀਨੈਂਟ ਆਗੂ, ਜਿਨ੍ਹਾਂ ਦੇ ਵਿੱਚ ਯੂਕੇ ਦੇ ਜਿਹੜੇ ਖਾਸ ਤੌਰ ਦੇ ਉੱਤੇ ਲੇਬਰ ਦੇ ਲੀਡਰ ਰਹੇ ਨੇ ਮਿਸਟਰ ਕਾਰਬਨ, ਉਹ ਵੀ, ਉਹਦੇ ਨਾਲ ਈਵਨ ਇਥੋਂ ਮਿਨੇਸੋਟਾ ਤੋਂ ਜਿਹੜੇ ਕਾਂਗਰਸ ਵੂਮਨ ਨੇ, ਬੀਬੀ ਨੇ, ਉਹਨਾਂ ਦਾ ਨਾਮ ਹੈ ਇਲਹਾਮ ਉਮਰ, ਔਰ ਇਸੇ ਤਰ੍ਹਾਂ ਈਵਨ ਅਰਜਨਟੀਨਾ ਦੇ ਵਿੱਚ ਵੀ ਪ੍ਰੈਜ਼ੀਡੈਂਟ ਰਹੇ ਨੇ ਮਿਸਟਰ ਕਾਰਲਸ ਮੈਨਮ। ਇਹਨਾਂ ਸਾਰਿਆਂ ਨੇ, ਇਹਨਾਂ ਦੀ ਗਿਣਤੀ 300 ਹੈ। ਉਹਨਾਂ ਨੇ IMF, ਵਰਲਡ ਬੈਂਕ ਔਰ ਇਹਨਾਂ ਸਾਰਿਆਂ ਨੂੰ ਲਿਖ ਕੇ ਕਿਹਾ ਕਿ ਜਿਹੜੇ ਗਰੀਬ ਦੇਸ਼ ਨੇ ਦੁਨੀਆ ਦੇ ਬਹੁਤ ਸਾਰੇ, ਜਿਨ੍ਹਾਂ ਦੀ ਇਕੋਨਮੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਉਹਨਾਂ ਦੇ ਜਿਹੜੇ ਡੈਟ ਨੇ, ਕਰਜ਼ ਹੈ, ਉਹਨਾਂ ਨੇ ਜਿਹੜਾ ਲਿਆ ਹੋਇਆ ਵਰਲਡ ਬੈਂਕ ਤੋਂ, IMF ਤੋਂ, ਉਸ ਨੂੰ ਜਿਹੜਾ ਹੈ ਉਹ ਰਿਟਨ ਆਫ ਕੀਤਾ ਜਾਏ ਜਾਂ ਉਹਨੂੰ ਮੁਆਫ ਕੀਤਾ ਜਾਏ। ਔਰ ਇਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਬੜਾ ਜ਼ਰੂਰੀ ਹੈ ਟੂ ਬੂਸਟ ਫੰਡਿੰਗ ਟੂ ਅਵਰਟ ਏ ਗਲੋਬਲ ਇਕਨੋਮਿਕ ਮੈਲਟਡਾਊਨ, ਕਿ ਜੇ ਇਵੇਂ ਨਹੀਂ ਹੋਏਗਾ ਤੇ ਇਹ ਗਲੋਬਲ ਇੰਪੈਕਟ ਵਾਲਾ ਮੈਲਟਡਾਊਨ ਹੋਏਗਾ। ਔਰ ਇਸ ਸਟੇਟਮੈਂਟ 'ਚ ਉਹਨਾਂ ਨੇ ਕਿਹਾ ਕਿ ਵੀ, ਕਿਉਂਕਿ ਵਰਲਡ ਬੈਂਕ ਜਾਂ ਦੂਸਰਿਆਂ ਨੇ ਕਿਹਾ ਕਿ ਵੀ ਸਾਨੂੰ ਘੱਟੋ ਘੱਟ 2.5 ਯਾਨੀ ਕਿ $2.5 trillion ਚਾਹੀਦੇ ਨੇ ਜੇ ਅਸੀਂ ਟੂ ਵੈਦਰ ਦਾ ਸਟਾਰਮ, ਜਿਹੜਾ ਚੈਲੰਜ ਹੈ ਉਸ ਦੇ ਨਾਲ ਲੜਨ ਦੇ ਲਈ। ਔਰ ਅਦਰਵਾਈਜ਼ ਜੇ ਇੰਨੀ ਮਨੀ ਪੂਰ ਦੇਸ਼ਾਂ 'ਚ ਜਾਂ ਡਿਵੈਲਪਿੰਗ ਕੰਟਰੀਜ਼ ਦੇ ਵਿੱਚ ਪੰਪ ਨਹੀਂ ਕੀਤੀ ਤਾਂ ਵੀ ਵਿਲ ਫੇਸ ਪਾਵਰਟੀ, ਹੰਗਰ ਐਂਡ ਡਿਜ਼ੀਜ਼। ਔਰ ਜਿਵੇਂ ਅਸੀਂ ਇਹ ਜ਼ਿਕਰ ਕਰਦੇ ਰਹੇ ਹਾਂ ਕਿ ਕੋਰੋਨਾ ਦੇ ਨਾਲ ਜਿਹੜਾ ਇਸ ਵੇਲੇ ਇਹ ਫਿਕਰ ਵੀ ਹੁਣ ਆ ਗਿਆ ਕਿ ਜਿੱਥੇ ਰਿਸੋਰਸ ਨਹੀਂ ਰਹੇ ਉੱਥੇ ਭੁੱਖਮਰੀ ਔਰ ਬਿਮਾਰੀ ਔਰ ਦੂਸਰੀਆਂ ਜਿਹੜੀਆਂ ਇਨਫੈਕਸ਼ਨਸ, ਕਿਉਂਕਿ ਜ਼ਾਹਰ ਹੈ ਕਿ ਅਫਰੀਕਾ ਕੰਟੀਨੈਂਟ ਹੋਏ ਜਾਂ ਏਸ਼ੀਆ ਹੋਏ, ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕੋਲਰਾ ਦੇ ਨਾਲ, ਟਾਈਫਾਇਡ ਦੇ ਨਾਲ, ਈਵਨ ਨਾਰਮਲ ਜਿਹੜਾ ਇਨਫਲੂਐਂਜ਼ਾ ਦੇ ਨਾਲ ਜਾਂ ਹੋਰ ਵਾਇਰਸਿਸ ਨਾਲ ਮਰਦੇ ਨੇ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਤਾਂ ਬਹੁਤ ਕੁਝ ਇੱਧਰ ਹੀ ਲਾ ਦਿੱਤਾ ਹੈ। ਔਰ ਅਮਰੀਕਾ ਨੇ ਜਿਹੜਾ $400 ਮਿਲੀਅਨ ਉਹ ਦਿੰਦਾ ਸੀ ਉਹਨੂੰ, ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ, ਉਹ ਵੀ ਵਿਦਡਰਾ ਉਹਨਾਂ ਨੇ ਕਰ ਲਿਆ ਜਾਂ ਉਸ ਤੇ ਰੋਕ ਲਾ ਦਿੱਤੀ ਹੈ, ਭਾਵੇਂ ਉਹਨੂੰ ਟੈਂਪਰੇਰੀ ਕਿਹਾ ਗਿਆ। ਔਰ ਇਹਦੇ ਚ ਉਹਨਾਂ ਨੇ ਜਿਹੜੀ ਇੱਕ ਬੜੀ ਚੰਗੀ ਗੱਲ ਕਹੀ, ਔਰ ਮੈਂ ਸਮਝਦਾ ਵੀ ਅਸੀਂ ਇਸ ਸਪਿਰਿਟ ਦਾ ਰੋਜ਼ ਹੀ ਇਜ਼ਹਾਰ ਕਰਦੇ ਹਾਂ ਕਿ all our destinies are linked. If we turn a blind eye to the suffering of people abroad, it will eventually harm us. ਕਿ ਸਾਡੀਆਂ ਸਭ ਦੀਆਂ ਕਿਸਮਤਾਂ ਜਾਂ ਸਾਡਾ ਮੁਸਤਕਬਲ, ਡੈਸਟਨੀ, ਜੁੜੀ ਹੋਈ ਹੈ ਇੱਕ ਦੂਜੇ ਨਾਲ। ਔਰ ਜੇ ਅਸੀਂ ਅੱਖਾਂ ਬੰਦ ਕਰ ਲਾਂਗੇ ਜਿਹੜੀ ਬਾਕੀਆਂ ਦੀ ਸਫਰਿੰਗ ਹੈ ਦੁਨੀਆ ਦੇ ਦੂਸਰੇ ਹਿੱਸਿਆਂ ਦੇ ਵਿੱਚ, ਤੇ ਫਿਰ ਇਹ ਵਾਪਸ ਸਾਨੂੰ ਆਏਗੀ। ਜ਼ਾਹਰ ਹੈ ਕਿ ਅਸੀਂ ਵੀ ਇਸ ਦੇ ਪ੍ਰਭਾਵ ਤੋਂ ਜਿਹੜਾ ਹੈ ਉਹ ਬਚ ਨਹੀਂ ਸਕਦੇ, ਲੇਕਿਨ ਕਿਉਂਕਿ ਖੇਡ ਜਿਹੜੀ ਹੈ ਇਸ ਵੇਲੇ ਹਿਊਮੈਨਿਟੀ ਦੀ ਮਦਦ ਕਰਨ ਨਾਲੋਂ ਜ਼ਿਆਦਾ ਪੋਲੀਟੀਕਲ ਸਰਵਾਈਵਲ ਦੀ ਹੈ। ਔਰ ਉਸ ਦਾ ਇੰਪੈਕਟ ਅਸੀਂ ਦੇਖ ਰਹੇ ਹਾਂ ਅਮਰੀਕਾ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ, ਜਦੋਂ ਕਿ ਉਹਨਾਂ ਦੀਆਂ ਜਿਹੜੀਆਂ ਰੇਟਿੰਗਸ ਨੇ, ਔਰ ਅੱਜ ਇੱਕ ਜਿਹੜਾ ਬੜਾ ਕ੍ਰੈਡੀਬਲ ਓਪੀਨੀਅਨ ਪੋਲ ਹੈ, ਉਹਨਾਂ ਨੇ ਕਿਹਾ ਕਿ ਇਸ ਵੇਲੇ ਜਿਹੜੀ ਟਰੰਪ ਦੀ ਅਪਰੂਵਲ ਰੇਟ ਹੈ ਉਹ 41% ਹੈ ਔਰ ਡਿਸਅਪਰੂਵਲ ਜਿਹੜੀ ਹੈ ਉਹ 56% ਹੈ। ਸੋ ਇਹ ਕਾਫੀ ਵੱਡਾ ਫਰਕ ਹੈ। ਔਰ ਬਾਈਡਨ ਦੀਆਂ ਜਿਹੜੀ ਅਪਰੂਵਲ ਹੈ ਉਹ 46% ਹੈ ਔਰ ਟਰੰਪ ਦੀ ਓਵਰਆਲ ਅਪਰੂਵਲ, ਇੱਕ ਤਾਂ ਕੋਰੋਨਾ ਹੈਂਡਲਿੰਗ ਨੂੰ ਲੈ ਕੇ ਉਹ ਇੱਕ ਫੋਕਸਡ ਸਵਾਲ ਹੁੰਦੇ ਨੇ, ਬਟ ਓਵਰਆਲ ਇਸ ਵੇਲੇ 40% ਅਮਰੀਕਨ ਬਾਈਡਨ ਨੂੰ ਪ੍ਰੈਜ਼ੀਡੈਂਟ ਦੇਖਣਾ ਚਾਹੁੰਦੇ ਨੇ ਔਰ 38% ਜਿਹੜੇ ਨੇ ਉਹ ਟਰੰਪ ਦੇ ਹਮਾਇਤੀ ਨੇ। ਸੋ ਜ਼ਾਹਰ ਹੈ ਕਿ 8% ਦਾ ਗੈਪ ਜੇ ਤੁਸੀਂ ਅਮਰੀਕਨ ਸਟੈਂਡਰਡ ਦੇ ਨਾਲ ਦੇਖੋ, ਕਿਉਂਕਿ ਆਲਰੇਡੀ ਮਈ ਦੇ ਅਸੀਂ ਅੱਧ ਚ ਆ ਗਏ ਹਾਂ ਔਰ ਜੂਨ, ਜੁਲਾਈ, ਅਗਸਤ, ਸਤੰਬਰ, ਅਕਤੂਬਰ 5 ਮਹੀਨੇ ਨੇ। ਔਰ ਜੇ ਕੋਈ ਨਾ ਕੋਈ ਹੋਰ ਕਰਾਮਾਤ ਨਾ ਹੋਏ ਕਿ ਜੀ ਜਿਹਦੇ ਨਾਲ ਟਰੰਪ ਇੱਕਦਮ ਜਿਹੜੇ ਆ ਫਰੰਟ ਤੇ ਉੱਤੇ ਆ ਜਾਣ, ਸੋ 8% ਦਾ ਗੈਪ ਜਿਹੜਾ ਹੈ ਉਹ ਭਰਨਾ ਸੌਖਾ ਨਹੀਂ ਹੁੰਦਾ। ਔਰ ਖਾਸ ਤੌਰ ਤੇ ਜਦੋਂ ਇਸ ਵੇਲੇ ਲੋਕ ਸਫਰ ਕਰ ਰਹੇ ਨੇ, ਔਰ ਇਹਦਾ ਇੱਕ ਵੱਡਾ ਕਾਰਨ ਜਿਹੜਾ ਹੈ ਡਿਸਅਪਰੂਵਲ ਦਾ ਹੈ। ਲੋਕ ਇਹ ਸਮਝਦੇ ਨੇ ਕਿ ਸਾਡੇ ਪ੍ਰੈਜ਼ੀਡੈਂਟ ਨੇ
ਕਰੋਨਾ ਪੈਂਡੈਮਿਕ ਨੂੰ ਠੀਕ ਢੰਗ ਨਾਲ ਹੈਂਡਲ ਨਹੀਂ ਕੀਤਾ। ਜਿਹੜੀਆਂ ਅਰਲੀ ਵਾਰਨਿੰਗ ਸੀ, ਜਨਵਰੀ ਦੇ ਵਿੱਚ ਇਹਨੂੰ ਐਲਾਨ ਦਿੱਤਾ ਗਿਆ ਸੀ ਕਿ ਇਹ ਇੱਕ ਖਤਰਾ ਹੈ, ਔਰ ਖੁਦ ਵੀ ਟਰੰਪ ਨੇ ਬਹੁਤ ਜਲਦੀ ਚਾਈਨਾ ਤੋਂ ਫਲਾਈਟਸ ਤਾਂ ਬੰਦ ਕਰ ਦਿੱਤੀਆਂ, ਪਰ ਹੋਰ ਕੋਈ ਵੀ ਮੇਜਰ ਨਹੀਂ ਲਿਆ। ਔਰ ਅਖੀਰ ਤੱਕ ਵੀ ਜਦੋਂ ਤੱਕ ਡੈਥਸ ਦੀ ਗਿਣਤੀ ਵੱਧਦੀ ਨਹੀਂ ਚਲੀ ਗਈ, ਟਰੰਪ ਇਸ ਨੂੰ ਜਿਹੜੇ ਨੇ ਉਹ ਬੜੇ ਲਾਈਟਰ ਅੰਦਾਜ਼ ਦੇ ਵਿੱਚ ਕਰਦੇ ਸੀ। ਔਰ ਜਿਹੜੇ ਹੋਰ ਵੀ ਸਵਾਲ ਲੋਕਾਂ ਤੋਂ ਜਿਸ ਢੰਗ ਨਾਲ ਉਹਨਾਂ ਨੇ ਹਾਈਡਰੋਕਲੋਰੋਕੁਇਨ ਜਾਂ ਕਲੋਰੋਕੁਇਨ ਬਾਰੇ ਆਊਟ ਆਫ ਦਾ ਵੇ ਜਾ ਕੇ ਜਿਹੜਾ ਆਪਣੀ ਮੈਡੀਕਲ ਟੀਮ ਨੂੰ ਵੀ ਬਿਲਕੁਲ ਜਿਹੜਾ ਉਹਨਾਂ ਨੂੰ ਰਾਦਰ ਐਮਬੈਰਸ ਕੀਤਾ। ਫਿਰ ਇਸ ਤੋਂ ਵੀ ਬਦਤਰ ਜਿਸ ਨੇ ਅੱਗੋਂ ਹੋਰ ਵੀ ਇਸ ਗੱਲ ਨੂੰ ਥੱਲੇ ਵੱਲ ਸੁੱਟਿਆ, ਜਦੋਂ ਕਿ ਉਹਨਾਂ ਨੇ ਭਾਵੇਂ ਉਹਨਾਂ ਨੇ ਬਾਅਦ ਕਿਹਾ ਕਿ ਮੈਂ ਸਰਕਾਸਟਿਕ ਸੀ, ਵਿਅੰਗ ਕੀਤਾ ਸੀ ਕਿ ਜਿਹੜੇ ਕਲੀਨਰ ਨੇ ਵਿਦ ਇਹ ਸਾਰੇ ਨੂੰ ਕਲੋਰੀਨ ਵਾਲੇ ਇਹ ਅੰਦਰ ਚ ਕਿਉਂ ਨਹੀਂ ਸਫਾਈ ਹੋ ਸਕਦੀ, ਉਹਦੇ ਨਾਲ ਇੱਥੇ ਕਿਵੇਂ ਕੇਸਿਸ ਵੀ ਵਧੇ। ਔਰ ਇਸ ਸਾਰੇ ਦੇ ਨਾਲ ਨਾਲ ਲਗਾਤਾਰਤਾ ਨਾਲ ਜਿਹੜੇ ਮੇਸ਼ਰਸ ਨੇ, ਜਿਵੇਂ ਮਾਸਕ ਨੂੰ ਅਪਲਾਈ ਕਰਨਾ ਹੈ, ਉਹ ਵੀ ਵਾਈਸ ਪ੍ਰੈਜ਼ੀਡੈਂਟ ਵੀ ਬੇਸ਼ੱਕ ਉਹ ਹਸਪੀਟਲ ਚ ਗਏ ਵਾਈਸ ਪ੍ਰੈਜ਼ੀਡੈਂਟ ਜਾਂ ਪ੍ਰੈਜ਼ੀਡੈਂਟ ਟਰੰਪ ਅਰਕਾਨਸਾਸ ਦੇ ਵਿੱਚ ਇੱਕ ਜਿਹੜੀ ਫੈਕਟਰੀ ਮਾਸਕ ਬਣਾਉਣ ਵਾਲੀ ਉੱਥੇ ਗਏ, ਉਹਨਾਂ ਨੇ ਖੁਦ ਮਾਸਕ ਨਹੀਂ ਪਾਈ। ਸੋ ਇਹ ਸਾਰੇ ਉਹ ਚੈਲੰਜਸ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਲੋਕ ਇੱਥੇ ਦੇਖਦੇ ਨੇ ਬਹੁਤ ਮਾਈਨਿਊਟਲੀ ਇਹ ਸਾਰੀ ਗੱਲ ਦਾ ਧਿਆਨ ਰੱਖਦੇ ਨੇ। ਹਾਲਾਂਕਿ ਜਿਵੇਂ ਮੈਂ ਕਿਹਾ ਵੀ 6-7 ਮਹੀਨੇ ਨੇ, ਬਹੁਤ ਕੁਝ ਜਿਵੇਂ ਇੱਕ ਸਿਆਣੇ ਸਿਆਸਤਦਾਨ ਦਾ ਕਹਿਣਾ ਹੈ ਕਿ 24 ਆਵਰਸ ਇਜ਼ ਟੂ ਲੌਂਗ ਏ ਟਾਈਮ ਇਨ ਪੋਲਿਟਿਕਸ। ਤੋ ਜ਼ਾਹਰ ਹੈ ਕਿ ਵੀ ਜਦੋਂ ਕੋਈ ਡਿਸੀਜਨ ਮੇਕਿੰਗ ਹੁੰਦੀ ਹੈ ਬਹੁਤ ਨੇੜੇ ਆ ਕੇ ਬਦਲ ਵੀ ਸਕਦਾ ਹੈ, ਪਰ ਇਸ ਵੇਲੇ ਕਿਉਂਕਿ ਇਹ ਡੋਮੈਸਟਿਕ ਤੌਰ ਦੇ ਉੱਤੇ ਜਿਹੜੀ ਡਿਫੀਟ ਹੈ ਉਸ ਨੂੰ ਟਰੰਪ ਫੇਸ ਕਰ ਰਹੇ ਨੇ। ਸੋ ਇਸ ਨੂੰ ਇਹ ਬਲੇਮ ਗੇਮ ਦੇ ਨਾਲ ਚਾਈਨਾ ਦੇ ਖਾਤੇ 'ਚ ਇਸ ਨੂੰ ਪਾਉਣ ਦਾ ਜਿਹੜਾ ਉਹਨਾਂ ਨੇ ਪਹਿਲਾ ਤੀਰ ਕੱਸਿਆ ਹੈ। ਔਰ ਉਹਨਾਂ ਦੇ ਜਿਹੜੇ ਬਹੁਤ ਵੱਡੇ ਹਮਾਇਤੀ ਨੇ ਜਾਂ ਮੋਰ ਵੋਕਲ ਜਿਹੜੀ ਆਵਾਜ਼ ਨੇ, ਉਹਨਾਂ ਦੇ ਵਿੱਚ ਸੈਕਟਰੀ ਆਫ ਸਟੇਟ ਮਾਈਕ ਪੋਂਪੀਓ, ਜਿਹਨਾਂ ਬਾਰੇ ਅਸੀਂ ਕੱਲ ਗੱਲ ਕੀਤੀ ਸੀ ਕਿ ਉਹ ਇਜ਼ਰਾਈਲ ਪਹੁੰਚੇ ਹੋਏ ਨੇ। ਉੱਥੇ ਕੀ ਕੜੀ ਘੋੜੀ ਜਾ ਰਹੀ ਹੈ ਸਾਨੂੰ ਨਹੀਂ ਪਤਾ। ਹਾਂ, ਉੱਥੋਂ ਜਿਹੜੀ ਖਬਰ ਇੱਕ ਅੱਜ ਮੀਡੀਆ ਦੇ ਵਿੱਚ ਆਈ ਹੈ ਕਿ ਉਹਨਾਂ ਨੇ ਇੱਕ ਵੀਡੀਓ ਕਾਨਫਰੰਸਿੰਗ ਕੀਤੀ ਹੈ, ਔਰ ਉਹਦੇ ਜਿਹੜੇ ਦੇਸ਼ ਨੇ ਆਲਮੋਸਟ ਉਹੀ ਨੇ ਜਿਹੜੇ ਚਾਈਨਾ ਬਾਰੇ ਪਹਿਲਾਂ ਵੀ ਅਮਰੀਕਾ ਦੇ ਇਸ਼ਾਰੇ ਤੇ ਜਾਂ ਕੁਝ ਉਹਨਾਂ ਦੇ ਆਪਣੇ ਹਿੱਤਾਂ ਦੇ ਸਾਹਮਣੇ ਉਹ ਵੋਕਲ ਐਂਟੀ ਸਟੈਂਡ ਲੈਂਦੇ ਰਹੇ ਨੇ। ਉਹਨਾਂ ਦੇ ਵਿੱਚ ਆਸਟ੍ਰੇਲੀਆ ਹੈ, ਬ੍ਰਾਜ਼ੀਲ ਹੈ, ਇਜ਼ਰਾਈਲ ਹੈ, ਜਾਪਾਨ ਹੈ ਔਰ ਸਾਊਥ ਕੋਰੀਆ। ਇਹਨਾਂ ਸਾਰਿਆਂ ਦੇ ਨਾਲ ਜਿਹੜੀ ਹੈ ਟੈਲੀ ਕਾਨਫਰੰਸਿੰਗ ਜੋ ਇਹਨਾਂ ਨੇ ਕੀਤੀ ਮਾਈਕ ਪੋਂਪੀਓ ਨੇ, ਔਰ ਉਹਦੇ ਚ ਜਿਹੜੇ ਹੁਣ ਤੱਕ ਸਾਹਮਣੇ ਆਏ ਨੇ 3 ਜਿਹੜੇ ਨੁਕਤਿਆਂ ਦੇ ਉੱਤੇ ਇਹ ਲੌਬੀ ਕੀਤੀ ਜਾ ਰਹੀ ਹੈ। ਜ਼ਾਹਰ ਹੈ ਜਿਵੇਂ ਅਸੀਂ ਅਕਸਰ ਡਿਸਕਸ ਕੀਤਾ ਹੈ ਕਿ ਚਾਈਨਾ ਨੇ ਸਿਰਫ ਇਹੀ ਨਹੀਂ ਕਿ ਵਿਦਨ ਦਾ ਕੰਟਰੀ ਇਹ ਸਾਰੀ ਸਿਚੁਏਸ਼ਨ ਨੂੰ ਬਹੁਤ ਚੰਗੇ ਢੰਗ ਨਾਲ ਹੈਂਡਲ ਕੀਤਾ ਔਰ ਆਲਮੋਸਟ ਨਿਲ ਕੇਸਿਸ ਨੇ, ਪਰ ਉਹਨਾਂ ਨੇ ਜਿਹੜਾ ਡਾਲਰ ਕਾਰਪੇਟ ਵੀ ਰੋਲ ਕੀਤਾ। ਹੁਣ ਜਦੋਂ ਅਸੀਂ ਰੈੱਡ ਕਾਰਪੇਟ ਕਹਿੰਦੇ ਹਾਂ, ਰੈੱਡ ਕਾਰਪੇਟ ਤੇ ਤਾਂ ਚੱਲਣ ਵਾਲੇ ਦੀ ਸ਼ਾਨ ਹੁੰਦੀ ਹੈ ਔਰ ਇਹ ਦੱਸਣਾ ਹੁੰਦਾ ਹੈ ਕਿ ਜੀ ਅਸੀਂ ਕਿੰਨਾ ਸਵਾਗਤ ਕਰ ਰਹੇ ਹਾਂ। ਪਰ ਚਾਈਨਾ ਨੇ ਆਪਣੇ ਜਿਹੜੇ ਫਰੈਂਡਲੀ ਮੁਲਕ ਨੇ ਜਾਂ ਜਿੱਥੇ ਉਹਨਾਂ ਨੂੰ ਲੱਗਦਾ ਹੈ ਕਿ ਵੀ ਅਲਟੀਮੇਟਲੀ ਉਹਨਾਂ ਦੇ ਬਿਜ਼ਨਸ ਇੰਟਰਸਟ ਨੇ, ਉੱਥੇ ਡਾਲਰ ਡਿਪਲੋਮੇਸੀ ਕੀਤੀ। ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਤੱਕ ਜਿਹੜੀਆਂ ਪਰਸਨਲ ਜਿਹੜੀ ਇਕਵਿਪਮੈਂਟ ਹੈ, ਪ੍ਰੋਟੈਕਟਿਵ ਇਕਵਿਪਮੈਂਟ, ਉਹ ਪਹੁੰਚਾਈਆਂ। ਔਰ ਡਾਲਰ ਡਿਪਲੋਮੇਸੀ ਔਰ ਅਮਰੀਕਾ ਨੂੰ ਇਹ ਲੱਗਿਆ ਕਿ ਵੀ ਜਿਹੜਾ ਇਹਨਾਂ ਨੇ ਸੈਲਵੋ ਚਾਈਨਾ ਦੇ ਅਗੇਂਸਟ ਫਾਇਰ ਕੀਤਾ ਸੀ, ਜੇ ਉਸ ਦੇ ਨਾਲ ਡਿਪਲੋਮੇਸੀ ਨਾ ਵਰਤੀ ਗਈ, ਡਿਪਲੋਮੇਸੀ ਦੇ ਨਾਲ ਡਾਲਰ ਨਾ ਰੱਖੇ ਗਏ ਤੇ ਇਹ ਗੱਲ ਚੱਲਣੀ ਨਹੀਂ ਹੈ। ਫਿਰ ਅਸੀਂ ਦੇਖਿਆ ਕਿ ਅਮਰੀਕਾ ਨੇ ਵੀ ਪੂਅਰ ਦੇਸ਼ਾਂ ਨੂੰ ਅਫਰੀਕਾ 'ਚ, ਏਸ਼ੀਆ 'ਚ ਅਪਰੋਚ ਕੀਤਾ ਫਾਈਨੈਂਸ਼ੀਅਲ ਹੈਲਪ ਦੇ ਲਈ ਵੀ। ਔਰ ਈਵਨ ਅਸੀਂ ਦੇਖਿਆ ਕਿ ਜੌਨ ਹੌਪਕਿੰਸ ਔਰ ਦੂਸਰੀ ਜਿਹੜੀ ਇਹਨਾਂ ਦੀ ਵਾਇਰੋਲੋਜੀ ਇੰਸਟੀਚਿਊਟ ਹੈ, ਉਹਨੇ ਭਾਰਤ ਨੂੰ ਵੀ ਐਕਸਟਰਾ ਜਿਹੜਾ ਕੁਝ ਮਿਲੀਅਨ ਜਿਹੜੇ ਦਿੱਤੇ ਨੇ ਕਿ ਜੀ ਰਿਸਰਚ ਇਹ ਸਾਰੇ ਦੇ ਉੱਤੇ। ਸੋ ਇਸ ਸਾਰੇ ਦੇ ਵਿੱਚ ਜਿਹੜੇ 3 ਪਰਪਸ ਸਾਹਮਣੇ ਨੇ ਇਸ ਸਾਰੀ ਲੌਬੀ ਦੇ, ਉਹਦੇ ਵਿੱਚ ਪਹਿਲਾ ਤਾਂ ਇਹੀ ਹੈ ਕਿ ਪਰਪਸ ਟੂ ਮੈਚ ਚਾਈਨਾ ਇਨ ਏਡ ਡਿਸਬਰਸਮੈਂਟ, ਕਿ ਚੀਨ ਦੇ ਮੁਕਾਬਲੇ ਦੇ ਉੱਤੇ ਜਿਹੜਾ ਹੈ ਉਹ ਦੇਖ ਰਹੇ ਨੇ ਕਿ ਇਹ ਵੀ ਲੋਕਾਂ ਤੱਕ ਏਡ ਪਹੁੰਚਾਉਣ। ਇਹ ਤਾਂ ਸਮਝ ਆ ਸਕਦਾ ਹੈ, ਇਹਨੂੰ ਅਸੀਂ ਹੈਲਥੀ ਕੰਪੀਟੀਸ਼ਨ ਕਵਾਂਗੇ। ਔਰ ਜ਼ਾਹਰ ਹੈ ਕਿ ਇਸ ਦੇ ਨਾਲ ਜੇ ਗਰੀਬ ਦੇਸ਼ਾਂ ਦੀ ਜਾਂ ਡਿਵੈਲਪਿੰਗ ਮੁਲਕਾਂ ਦੀ ਮਦਦ ਹੋਏ, ਜਿਹਨਾਂ ਬਾਰੇ ਆਲਰੇਡੀ ਬਰਨੀ ਨੇ ਕਿਹਾ 300 ਜਿਹੜੇ ਹੋਰ ਲਾਅ ਮੇਕਰ ਨੇ ਦੁਨੀਆ ਦੇ ਕਿ ਭਾਈ ਜਿਹੜਾ
IMF ਜਾਂ ਵਰਲਡ ਬੈਂਕ ਨੇ ਲੋਨ ਦਿੱਤੇ ਹੋਏ ਨੇ ਉਹ ਮਾਫ ਕਰ ਦਿਓ। ਬਿਲਕੁਲ, ਕਿਉਂਕਿ ਜਿਹੜਾ ਪਹਿਲਾ ਪੈਕੇਜ IMF ਨੇ 20 ਇਹਨੇ ਵਰਲਡ ਬੈਂਕ ਨੇ 20 ਜਾਂ 25 ਦੇਸ਼ਾਂ ਨੂੰ ਦਿੱਤਾ, ਜਿਹਨਾਂ 'ਚ ਪਾਕਿਸਤਾਨ ਵੀ ਹੈ, ਉਹ ਸਿਰਫ ਉਸਦੀ ਕਿਸ਼ਤ ਅੱਗੇ ਪਾਈ ਗਈ ਹੈ, ਕਰਜ਼ ਸਿਰ ਦੇ ਉੱਤੇ ਉਵੇਂ ਹੀ ਖੜਾ ਰਹੇਗਾ। ਪਰ ਇਹ ਬੜੀ ਯੂਨੀਕ ਮੰਗ ਹੈ ਕਿ ਭਾਈ ਇਹਨੂੰ ਮਾਫ ਕਰੋ। ਲੇਕਿਨ ਦੂਸਰਾ ਜਿਹੜਾ ਹੈ ਪਰਪਸ ਇਸ ਸਾਰੇ ਦਾ, ਜਿਹੜੀ ਵੀਡੀਓ ਕਾਨਫਰੰਸਿੰਗ ਹੋਈ ਕਿ ਚਾਈਨਾ ਨੂੰ ਘੇਰਿਆ ਜਾਏ ਕਿ ਉਹਨੇ ਕੋਰੋਨਾ ਪੈਂਡੇਮਿਕ ਦੇ ਮਾਮਲੇ 'ਚ ਟ੍ਰਾਂਸਪੇਰੈਂਸੀ ਨਹੀਂ ਦਿਖਾਈ। ਔਰ ਜ਼ਾਹਰ ਹੈ ਅਮਰੀਕਾ ਦੇ ਵਿੱਚ ਸੈਨੇਟ ਦੇ ਵਿੱਚ ਵੀ ਇੱਕ ਲੈਜਿਸਲੇਸ਼ਨ ਲਿਆਂਦਾ ਗਿਆ ਹੈ ਕਿ ਜੀ ਚਾਈਨਾ ਨੂੰ ਕਿਹਾ ਜਾਏ ਕਿ ਉਹ ਇਹ ਰਿਕਾਰਡ ਦਿਖਾਏ, ਉਹ ਦੱਸੇ ਉੱਥੇ ਪਹਿਲਾ ਕੇਸ ਕਦੋਂ ਸ਼ੁਰੂ ਹੋਇਆ, ਔਰ ਜੇ ਇਹ ਨਾ ਹੋਏ ਤੇ ਚਾਈਨਾ ਤੇ ਪਾਬੰਦੀਆਂ ਲਾਈਆਂ ਜਾਣ, ਉਹਨਾਂ ਨੂੰ ਵੀਜ਼ਿਆਂ ਦੇ ਪਾਬੰਦੀਆਂ ਹੋਣ, ਉਹਨਾਂ ਦੇ ਪ੍ਰੋਡਕਟ ਦੇ ਇੱਥੇ ਆਉਣ ਤੇ ਪਾਬੰਦੀ ਹੋਏ। ਸੋ ਇੱਕ ਪਾਸੇ ਆਪਣੀ ਡੋਮੈਸਟਿਕ ਆਡੀਅנס ਦੇ ਲਈ ਵੀ ਇਸ ਕਿਸਮ ਦੇ ਜਿਹੜੇ ਨੇ ਮੂਵ ਉਹ ਚੱਲ ਰਹੇ ਨੇ, ਇਹ ਦੱਸਣ ਦੇ ਲਈ ਕਿ ਜੀ ਸਾਰਾ ਕਸੂਰ ਚੀਨ ਦਾ ਹੈ, ਅਸੀਂ ਤਾਂ ਬਿਲਕੁਲ ਜਿਹੜਾ ਇਹਦੇ 'ਚ ਨਿਰਦੋਸ਼ ਹੈ। ਪਰ ਇਸ ਨੂੰ ਗਲੋਬਲੀ ਇਸ ਮੂਵ ਨੂੰ ਬਣਾਉਣ ਦੇ ਲਈ ਕਿ ਚਾਈਨਾ ਨੂੰ ਇਸ ਦੇ ਲਈ ਜਿਹੜਾ ਹੈ ਉਹ ਲੈਕ ਆਫ ਟ੍ਰਾਂਸਪੇਰੈਂਸੀ ਦੇ ਥੱਲੇ ਜਿਹੜਾ ਉਹ ਕਾਰਨ ਕੀਤਾ ਜਾਏ। ਜਿਹੜਾ ਤੀਸਰਾ ਨੁਕਤਾ ਹੈ ਜਿਸ ਦੇ ਬਾਰੇ ਅਸੀਂ ਕਿਵੇਂ ਭਾਰਤ ਔਰ ਚਾਈਨਾ ਇੱਕ ਕਲੈਸ਼ ਦੇ ਉੱਤੇ ਆਉਣਗੇ ਆਉਣ ਵਾਲੇ ਪੀਰੀਅਡ 'ਚ, ਹੋਰ ਵੀ ਅਸੀਂ ਇਕੱਲੀ ਫਿਜ਼ੀਕਲ ਕਲੈਸ਼ ਦੀ ਗੱਲ ਨਹੀਂ ਕਰਦੇ, ਜਿਹੜਾ ਆਲਰੇਡੀ ਸਿੱਕਮ ਦੇ ਵਿੱਚ ਵੀ ਹੋਇਆ ਔਰ ਇਹ ਵੀ ਜਿਹੜਾ ਚੱਲ ਰਿਹਾ ਨੇਪਾਲ ਦੇ ਨਾਲ ਵੀ ਉਹ ਟਕਰਾਅ, ਨੇਪਾਲ ਨੇ ਵੀ ਚੈਲੰਜ ਕੀਤਾ ਭਾਰਤ ਨੂੰ ਕਿ ਭਾਈ ਤੁਹਾਨੂੰ ਤੁਸੀਂ ਆਪਣੇ ਲੈਵਲ ਦੇ ਉੱਤੇ ਸਾਡੇ ਇਲਾਕੇ ਆਪਣੇ ਨਕਸ਼ਿਆਂ ਦੇ ਵਿੱਚ ਨਹੀਂ ਬਣਾ ਸਕਦੇ, ਔਰ ਇਹ ਮਾਨਸਰੋਵਰ ਨੂੰ ਬਣਾਉਣ ਵਾਲੀ ਸੜਕ ਵੀ ਉਹਨਾਂ ਨੇ ਬੰਦ ਕਰਵਾਈ। ਪਰ ਇਹ ਜਿਹੜਾ ਚੈਲੰਜ ਹੈ ਇਸ ਦੇ ਲਈ ਇੰਟਰਨੈਸ਼ਨਲ ਜਿਹੜੀਆਂ ਨੇ ਇੰਸਟੀਟਿਊਸ਼ਨਸ ਉਹਨਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ, ਔਰ ਉਹ ਹੈ ਖਾਸ ਤੌਰ ਤੇ ਤਾਈਵਾਨ ਦਾ ਮੁੱਦਾ। ਅਸੀਂ ਪਾਸਿੰਗ ਰੈਫਰੈਂਸ ਮੈਂਸ਼ਨ ਕੀਤਾ ਸੀ ਕਿ ਇਹ ਕੋਰੋਨਾ ਵਾਇਰਸ ਦੇ ਇਸ ਵੈਪਨ ਨੂੰ ਵਰਤਣ ਤੋਂ ਪਹਿਲਾਂ ਜਾਂ ਇਸ ਤੋਂ ਪਹਿਲਾਂ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਚਾਈਨਾ ਦੇ ਨਾਲ ਟ੍ਰੇਡ ਡੈਫਿਸਿਟ ਜਿਹੜਾ ਆਲਮੋਸਟ 200 ਤੋਂ 300 ਬਿਲੀਅਨ ਡਾਲਰ ਦਾ ਹੈ, ਉਸ ਨੂੰ ਆਧਾਰ ਬਣਾ ਕੇ ਚਾਈਨਾ ਨੂੰ ਟਾਰਗੇਟ ਕੀਤਾ ਸੀ। ਪਰ ਤਿੰਨ ਫੈਕਟਰ ਜਿਹੜੇ ਬੀਤੇ ਦੇ ਵਿੱਚ, ਜਦੋਂ ਕਿ ਪੀਪਲਜ਼ ਰਿਪਬਲਿਕ ਆਫ ਚਾਈਨਾ ਜਿਹੜਾ ਅੱਜ ਜਿਹਦੀ ਰੈਕਗਨੀਸ਼ਨ ਹੈ, ਇਹਦੀ ਥਾਂ ਤੇ ਅਮਰੀਕਾ ਔਰ ਪੱਛਮੀ ਤਾਕਤਾਂ, ਚਿਆਂਗ ਕਾਈ ਸ਼ੈਕ ਜਿਹੜਾ ਚੀਨ ਦਾ ਸੈਕੰਡ ਵਰਲਡ ਵਾਰ ਦੇ ਦੌਰਾਨ ਵੀ ਜਿਹੜਾ ਉਹ ਪ੍ਰੈਜ਼ੀਡੈਂਟ ਰਿਹਾ ਔਰ ਇਹਨਾਂ ਦਾ ਸਟੂਡ ਸੀ, ਔਰ ਬਾਅਦ ਦੇ ਵਿੱਚ ਜਦੋਂ ਮਾਓਸੇ ਤੁੰਗ ਨੇ ਇੱਕ ਲੰਬਾ ਲੌਂਗ ਮਾਰਚ ਕਰਕੇ ਔਰ ਇੱਕ ਲੰਬੀ ਜਦੋਜਹਿਦ ਤੋਂ ਬਾਅਦ ਉਸ ਨੂੰ ਭੱਜਣ ਤੇ ਮਜਬੂਰ ਕੀਤਾ, ਉਹ ਆਪਣਾ ਸਾਰਾ ਧਨ ਦੌਲਤ ਵੀ ਔਰ ਜਿਹੜਾ ਉਹਨਾਂ ਦਾ ਕਲਚਰਲ ਟ੍ਰੈਸ਼ਰ ਵੀ ਹੈ, ਜਦੋਂ ਚਾਈਨਾ ਤਾਈਵਾਨ ਦੇ ਉੱਤੇ ਕਲੇਮ ਕਰਦਾ ਹੈ, ਰਾਈਟਲੀ ਸੋ, ਜਿਸ ਕਲੇਮ ਨੂੰ ਅਲਟੀਮੇਟਲੀ ਅਮਰੀਕਾ ਨੇ ਵੀ ਮੰਨਿਆ ਸੀ, ਇੰਡੀਆ ਨੇ ਵੀ ਮੰਨਿਆ, ਇਸ ਲਈ ਕਦੇ ਵੀ ਤਾਈਵਾਨ ਨੂੰ ਯੂਨਾਈਟਿਡ ਨੇਸ਼ਨਸ ਲਿਆਉਣ ਦੀ ਜਾਂ ਉਹਦੇ ਮੈਂਬਰ ਬਣਾਉਣ ਦੀ ਕਦੇ ਵੀ ਜਿਹੜੀ ਕਿਸੇ ਨੇ ਹਿੰਮਤ ਨਹੀਂ ਕੀਤੀ। ਔਰ ਈਵਨ ਇੱਥੋਂ ਤੱਕ ਕਿ ਜੇ ਕਿਸੇ ਮੁਲਕ ਨੇ, ਈਵਨ ਜੇ ਅਮਰੀਕਾ ਨੇ ਕਦੇ ਦਲਾਈ ਲਾਮਾ ਦੇ ਨਾਲ ਵੀ, ਇਹ ਦੂਸਰਾ ਫੈਕਟਰ ਤਿੱਬਤ ਦਾ ਆ ਜਾਂਦਾ ਹੈ, ਮੀਟਿੰਗ ਵੀ ਕੀਤੀ ਵਾਈਟ ਹਾਊਸ, ਤੇ ਉਸ ਦੇ ਉੱਤੇ ਵੀ ਚਾਈਨਾ ਨੇ ਅਮਰੀਕਾ ਦੇ ਐਂਬੈਸਡਰ ਨੂੰ ਸੱਦ ਕੇ ਪ੍ਰੋਟੈਸਟ ਕੀਤਾ ਸੀ। ਸੋ ਤਾਈਵਾਨ ਦੇ ਮੁੱਦੇ ਦੇ ਉੱਤੇ ਚਾਈਨਾ ਦੀ ਸੈਂਸਿਟੀਵਿਟੀ ਬਹੁਤ ਜ਼ਿਆਦਾ ਹੈ। ਕੱਲੀ ਸੈਂਸਿਟੀਵਿਟੀ ਨਹੀਂ, ਇੱਕ ਤਾਂ ਉਹ ਸਮਝਦੇ ਨੇ ਕਿ ਇਹ ਇਹਨਾਂ ਨੇ ਪੱਛਮੀ ਤਾਕਤਾਂ ਨੇ ਉਹਨਾਂ ਦੇ ਸਿਰ ਦੇ ਉੱਤੇ ਜਿਹੜਾ ਹੈ ਇਹ ਬਾਂਦਰ ਬਿਠਾਇਆ ਹੋਇਆ ਹੈ ਕਿ ਉਹਦੇ ਤੋਂ ਜਦੋਂ ਮਰਜ਼ੀ ਇਹ ਕੋਈ ਹਰਕਤ, ਉਹਦੀ ਬਿਆਨਬਾਜ਼ੀ ਉਹਦੇ ਹੱਕ 'ਚ ਕਰਕੇ ਉਹਨੂੰ ਹਥਿਆਰ ਵੀ ਵੇਚਦੇ ਨੇ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਤਾਈਵਾਨ ਨੇ ਇਕਨੋਮਿਕਲੀ ਇਹਨਾਂ ਦੀ ਸਾਰੀ ਮਦਦ ਦੇ ਨਾਲ ਕਾਫੀ ਪ੍ਰੋਗਰੈਸ ਕੀਤੀ ਹੈ, ਸਟੇਬਲ ਹੈ ਉਹਨਾਂ ਦੀ ਇਕਨੋਮੀ ਵੀ, ਰਾਦਰ ਇਸ ਕੋਰੋਨਾ ਕ੍ਰਾਈਸਿਸ ਦੇ ਵੇਲੇ ਵੀ ਉਹਨਾਂ ਨੇ ਕਾਫੀ ਵੈਲੀ ਹੈਂਡਲ ਕੀਤਾ, ਅਮਰੀਕਾ ਨਾਲੋਂ ਕਿਤੇ ਬਿਹਤਰ। ਲੇਕਿਨ ਇਹਨਾਂ ਨੇ ਹੁਣ ਤਾਈਵਾਨ ਨੂੰ ਇੱਕ ਫਰੰਟ ਬਣਾ ਕੇ ਅਮਰੀਕਾ ਨੇ ਚਾਈਨਾ ਦੇ ਖਿਲਾਫ ਆਪਣੀ ਜਿਹੜੀ ਵਾਰ ਹੈ ਉਹ ਅੱਗੇ ਲੜਨ ਦਾ ਫੈਸਲਾ ਕੀਤਾ। ਸੋ ਕਿਉਂਕਿ ਇਹ ਤਿੰਨ ਜਿਹੜੇ ਵੀਕ ਪੁਆਇੰਟ ਮੈਂ ਸਮਝਦਾ ਜਾਂ ਚਾਈਨਾ ਦੇ ਲਈ ਇੱਕ ਨਸੂਰ ਵਾਂਗ ਨੇ ਜਿਨ੍ਹਾਂ ਨੂੰ ਇਹ ਇਸਤੇਮਾਲ ਕਰਦੇ ਨੇ, ਉਹਨਾਂ ਚ ਕਿ ਤਾਈਵਾਨ ਦਾ ਮੁੱਦਾ ਹੈ, ਦੂਸਰਾ ਤਿੱਬਤ ਦਾ, ਜਿਸ ਦੀ ਗੱਲ ਅਸੀਂ ਅਕਸਰ ਕਰਦੇ ਹਾਂ ਕਿ ਦਲਾਈ ਲਾਮੇ ਨੂੰ ਕਿਵੇਂ 1959 ਦੇ ਵਿੱਚ ਜਿਹੜਾ CIA ਔਰ ਇੰਡੀਆ ਦੇ ਇੰਟੈਲੀਜੈਂਸ ਬਿਊਰੋ ਦੇ ਜਾਇੰਟ ਆਪਰੇਸ਼ਨ ਥੱਲੇ ਜਦੋਂ 14 ਸਾਲ ਦਾ ਸੀ ਉਹ ਕੱਢ ਕੇ ਲਗਾਏ, ਫਿਰ ਉਹਦੇ ਬਹਾਨੇ ਤਿੱਬਤ ਨੂੰ ਜਿਹੜਾ ਇਹਨਾਂ ਨੇ ਕਾਫੀ ਇਸ ਕਿਸਮ ਦਾ ਬਣਾਇਆ। ਔਰ ਜਿਵੇਂ ਅਸੀਂ ਕੱਲ ਵੀ ਜਦੋਂ ਜ਼ਿਕਰ ਕੀਤਾ
ਕਿ ਜਿਹੜੇ ਨੇ ਮਾਉਸੇ ਤੋਂ ਉਹ ਆਪਣੀਆਂ ਰਾਈਟਿੰਗਸ ਦੇ ਵਿੱਚ ਵੀ ਔਰ ਪ੍ਰੈਜੈਂਟੇਸ਼ਨ ਚ ਵੀ ਇਹ 5 ਫਿੰਗਰਸ ਕਹਿੰਦੇ ਸੀ। ਔਰ ਮੈਂ ਕੱਲ ਇਹ ਕਿਹਾ ਕਿ ਉਹ ਨੇਪਾਲ ਨੂੰ ਆਪਣੀ ਹਥੇਲੀ ਕਹਿੰਦੇ ਸੀ, ਪਾਮ ਔਰ 5 ਫਿੰਗਰ। ਪਰ ਮੈਂ ਇਹਨੂੰ ਦੁਬਾਰਾ ਜਦੋਂ ਰਿਸਰਚ ਕੀਤਾ ਤੇ ਉਹ ਤਿੱਬਤ ਨੂੰ ਹਥੇਲੀ ਕਹਿੰਦੇ ਸੀ ਕਿ ਤਿੱਬਤ ਹਥੇਲੀ ਹੈ ਤੇ ਜਿਹੜੀਆਂ ਉਹਨਾਂ ਦੀਆਂ 5 ਫਿੰਗਰਸ ਨੇ, 5 ਉਂਗਲਾਂ ਨੇ, ਉਹਨਾਂ ਦੇ ਵਿੱਚ ਨੇਪਾਲ ਹੈ, ਸਿੱਕਮ ਹੈ, ਭੂਟਾਨ ਹੈ, ਸਾਊਥ ਤਿੱਬਤ ਹੈ ਜਿਹਨੂੰ ਅਰੁਣਾਚਲ ਕਹਿੰਦੇ ਨੇ, ਔਰ ਨੇਫਾ ਜਿਹੜਾ ਲੱਦਾਖ ਹੈ। ਉਹਦੇ ਚ ਨੇਫਾ ਦਾ ਜਿਹੜਾ ਨਾਂ ਹੈ ਪੂਰਾ, ਇਹ ਜਿਹੜਾ ਨਾਰਥ ਈਸਟਰਨ ਫਰੰਟੀਅਰ ਸਮਥਿੰਗ। ਸੋ ਨੇਫਾ ਔਰ ਇਹ ਜਿਹੜੇ ਦੋ ਨੇ ਇਹ ਭਾਰਤ ਦੇ ਕਬਜ਼ੇ ਚ ਨੇ। ਨੇਫਾ ਜ਼ਾਰ ਹੈ, ਲੱਦਾਖ ਹੈ, ਔਰ ਸਾਊਥ ਤਿੱਬਤ ਅਰੁਣਾਚਲ ਚ ਹੈ। ਔਰ ਸਿੱਕਮ ਜਿਸ ਦੇ ਵਿੱਚ ਕਦੇ ਚੋਗਿਆਲ ਹੁੰਦਾ ਸੀ, ਔਰ ਚੋਗਿਆਲ ਦੀ ਜਿਹੜੀ ਵਾਈਫ ਹੈ ਉਹ ਅਮਰੀਕਨ ਜਾਂ ਬਾਅਦ ਚ ਵੀ ਆਇਆ ਵੀ ਉਹ CIA ਲਈ ਕੰਮ ਕਰਦੀ ਸੀ। ਪਰ ਭਾਰਤ ਦੀ ਇੰਟੈਲੀਜੈਂਸ ਨੇ ਕਿਤੇ ਨਾ ਕਿਤੇ ਅਮਰੀਕਾ ਦੇ ਨਾਲ ਮਿਲ ਕੇ ਚੋਗਿਆਲ ਜਿਹੜਾ ਉਸਦਾ ਰੂਲਰ ਸੀ ਉਹਨੂੰ ਜਿਹੜਾ ਉਹ ਡੰਪ ਕਰਕੇ ਤੇ ਸਿੱਕਮ ਦੇ ਉੱਤੇ ਕਬਜ਼ਾ ਕਰ ਲਿਆ ਸੀ। ਔਰ ਵੈਸੇ ਚੀਨ ਨੇ ਕਦੇ ਵੀ ਸਿੱਕਮ ਦੀ ਐਕਸੈਸ਼ਨ ਵੀ ਭਾਰਤ ਨੂੰ ਨਹੀਂ ਮੰਨੀ। ਜਿਹੜਾ ਨੇਫਾ ਹੈ, ਜਿਹੜਾ ਲੱਦਾਖ ਹੈ, ਜਿਹਨੂੰ ਛੋਟਾ ਤਿੱਬਤ ਕਿਹਾ ਜਾਂਦਾ ਹੈ, ਉਹਦੇ ਤੇ ਵੀ ਉਹਨਾਂ ਨੇ ਉਹਦਾ ਹੱਕ ਨਹੀਂ ਮੰਨਿਆ ਔਰ ਕਦੇ ਵੀ ਉਹਨਾਂ ਨੇ ਉਹ ਬਾਰਡਰ ਫਾਈਨਲ ਨਹੀਂ ਮੰਨੇ। ਸੋ ਜ਼ਾਹਰ ਹੈ ਨੇਪਾਲ ਇਸ ਵੇਲੇ ਚਾਈਨਾ ਦੇ ਜਿਹੜਾ ਪੂਰਾ ਕੰਟਰੋਲ ਚ ਹੈ, ਕਿਉਂਕਿ ਨੀਤੀ ਉੱਤੇ ਉਹੀ ਹੈ, ਤਿੱਬਤ ਦੇ ਉੱਤੇ ਉਹਦੀ ਸੋਵਰਨਿਟੀ ਹੈ। ਸੋ ਦਲਾਈ ਲਾਮੇ ਨੂੰ ਕਦੇ ਵੀ ਪਰਿਸ਼ਦ ਭਾਰਤ ਨੇ ਪਨਾਹ ਦਿੱਤੀ, ਲੇਕਿਨ ਉਹਨਾਂ ਦੀ ਗਵਰਨਮੈਂਟ ਨੇ ਐਗਜ਼ਾਈਲ ਵੀ ਬਣਾਈ। ਪਰ ਚੀਨ ਨੇ ਹਮੇਸ਼ਾ ਦਬਕਾ ਮਾਰਿਆ ਕਿ ਕਦੇ ਵੀ ਓਪਨਲੀ ਖੁੱਲ ਕੇ ਉਹਦੀ ਉਹ ਮਦਦ ਨਹੀਂ ਕਰ ਸਕੇ। ਸੋ ਹੁਣ ਇਹਨਾਂ ਨੂੰ ਕਿਉਂਕਿ ਤਿੱਬਤ ਫੈਕਟਰ ਦਲਾਈ ਲਾਮਾ ਆਲਰੇਡੀ ਅਨਪੋਪੂਲਰ ਵੀ ਹੈ ਔਰ ਤਿੱਬਤ ਦੇ ਵਿੱਚ ਨਵਾਂ ਲਾਮਾ ਬਣਾਉਣ ਦੀ ਤਿਆਰੀ ਹੈ ਔਰ ਉਹ ਪੂਰੇ ਕੰਟਰੋਲ ਚ ਨੇ। ਹੁਣ ਤਿੱਬਤ ਅਮਰੀਕਾ ਦੇ ਲਈ ਕੋਈ ਐਸਾ ਨਹੀਂ ਹੈ ਕਿ ਉੱਥੇ ਆਪਣਾ ਥਰਡ ਜਿਹੜਾ ਉਹ ਸਿੰਕਿਆ, ਜਿਸ ਦੇ ਵਿੱਚ ਲਗਾਤਾਰਤਾ ਨਾਲ ਗੜਬੜ ਚੱਲਦੀ ਰਹਿੰਦੀ ਹੈ ਔਰ ਅਨਫੋਰਚੂਨੇਟਲੀ ਉੱਥੇ ਮੁਸਲਮਾਨਾਂ ਦੇ ਉੱਤੇ ਜ਼ੁਲਮ ਵੀ ਹੁੰਦਾ ਹੈ। ਪਰ ਅਮਰੀਕਾ ਦਾ ਉਹ ਫੈਕਟਰ ਵੀ ਜਿਹੜਾ ਕੋਈ ਇੰਨਾ ਨਹੀਂ। ਔਰ ਹੁਣੇ ਮੈਨੂੰ ਲੱਗਦਾ ਹੈ ਕਿ ਤਾਈਵਾਨ ਦਾ ਜਿਹੜਾ ਫੈਕਟਰ ਹੈ ਇਸ ਨੂੰ ਉਭਾਰਿਆ ਜਾ ਰਿਹਾ ਔਰ ਜਿਹੜੀ ਇਹਦੀ ਰੈਲੇਵੈਂਸ ਹੈ ਜਿਹੜੀ ਇਸ ਮਾਈਕ ਪੋਂਪੀਓ ਦੀ ਗੱਲਬਾਤ ਰਾਹੀਂ ਵੀ, ਕਿਉਂਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਜਿਹੜਾ ਇਹ ਸਾਰੇ ਨਾਲ ਸੰਬੰਧਿਤ ਮਹਿਕਮਾ ਹੈ ਹੈਲਥ ਦੇ ਨਾਲ ਵੀ ਔਰ ਦੂਸਰੇ ਵੀ, ਉਹਨਾਂ ਦੀ ਜਿਹੜੀ ਚੇਅਰਮੈਨਸ਼ਿਪ ਹੈ ਉਹ ਰੋਟੇਸ਼ਨ ਵਾਈਜ਼ ਹੁੰਦੀ ਹੈ ਔਰ ਬਹੁਤ ਜਲਦੀ ਕੁਝ ਮਹੀਨਿਆਂ ਬਾਅਦ ਹੀ ਉਹਦੀ ਚੇਅਰਮੈਨਸ਼ਿਪ ਭਾਰਤ ਦੇ ਕੋਲ ਆਉਣ ਵਾਲੀ ਹੈ। ਉਹਦੀ ਸ਼ਾਇਦ ਟਰਮ ਚੇਅਰਮੈਨ ਦੀ 2 ਸਾਲ ਹੁੰਦੀ ਹੈ ਜਾਂ 3 ਸਾਲ ਹੁੰਦੀ ਹੈ, ਮੈਨੂੰ ਯਾਦ ਨਹੀਂ ਹੈ। ਔਰ ਅਮਰੀਕਾ ਇਹ ਦਬਾਅ ਬਣਾ ਰਿਹਾ ਭਾਰਤ ਦੇ ਉੱਤੇ ਕਿ ਭਾਰਤ ਤਾਈਵਾਨ ਨੂੰ ਉਸ ਬਾਡੀ ਦਾ ਹਿੱਸਾ ਬਣਾਏ। ਸੋ ਈਵਨ ਜਿਹੜੀਆਂ ਇੰਟਰਨੈਸ਼ਨਲ ਆਰਗੇਨਾਈਜੇਸ਼ਨਸ ਦੇ ਨਾਲ ਵੀ ਇਹ ਜਿਹੜਾ ਉਹਨਾਂ ਨੇ ਸ਼ੁਰੂ ਕਰ ਲਿਆ ਟਰੰਪ ਨੇ ਇੱਟ ਖੜੱਕਾ, ਉਹਦੇ ਚ ਕੱਲਾ WHO ਦੀ ਫੰਡਿੰਗ ਰੋਕਣਾ ਹੀ ਨਹੀਂ ਹੈ ਜਾਂ ਬਲੇਮ ਕਰਨਾ ਹੀ ਨਹੀਂ ਹੈ ਕਿ ਉਹ ਚਾਈਨਾ ਦੇ ਏਜੰਟ ਬਣੇ ਹੋਏ ਨੇ, ਪਰ ਫਿਊਚਰ ਦੇ ਵਿੱਚ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ ਨੂੰ ਵੀ ਇਸ ਲੈਵਲ ਤੇ ਜੇ ਤਾਈਵਾਨ ਨੂੰ ਵਿੱਚ ਵਾੜਨ ਦੀ ਲਾਈਨ ਹੁੰਦੀ ਹੈ, ਜ਼ਾਹਰ ਹੈ ਚਾਈਨਾ ਉਸ ਚੋਂ ਵਿਦਡਰਾ ਕਰ ਜਾਏਗਾ। ਔਰ ਇਹੀ ਇਹ ਚਾਹੁੰਦੇ ਨੇ ਕਿ ਇੰਟਰਨੈਸ਼ਨਲ ਔਰ ਜਿਹੜੀਆਂ ਇੰਸਟੀਟਿਊਸ਼ਨਸ ਨੇ ਉਹਨਾਂ ਦਾ ਬੋਕਾਟਾ ਹੋਏ, ਜਿਹੜਾ ਕਿ ਇਹਨਾਂ ਦਾ ਏਜੰਡਾ ਹੈ ਇਸ ਲੈਵਲ ਦੇ ਉੱਤੇ। ਸੋ ਹੁਣ ਇਹ ਦੇਖਣਾ ਹੋਏਗਾ ਕਿ ਭਾਰਤ ਇਸ ਸਿਚੁਏਸ਼ਨ ਨੂੰ ਕਿਵੇਂ, ਜਿਵੇਂ ਕਹਿੰਦੇ ਨੇ ਕਿ ਭਾਈ ਤੁਸੀਂ 2 ਬੇੜੀਆਂ ਤੇ ਪੈਰ ਰੱਖੋਗੇ ਤੇ ਡੁੱਬੋਗੇ, ਔਰ ਅੰਗਰੇਜ਼ੀ ਚ ਵੀ ਇਹ ਕਹਿੰਦੇ ਨੇ ਕਿ ਭਾਈ ਇਹ ਨਹੀਂ ਚੱਲ ਸਕਦਾ ਕਿ ਟੂ ਰਨ ਵਿਦ ਦਾ ਹੇਅਰ ਐਂਡ ਹੰਟ ਵਿਦ ਦਾ ਹਾਊਂਡ, ਕਿ ਤੁਸੀਂ ਸਹਿ ਦੇ ਨਾਲ ਵੀ ਕਹੋ ਅਸੀਂ ਦੌੜਦੇ ਹਾਂ ਔਰ ਜਿਹੜਾ ਸ਼ਿਕਾਰੀ ਕੁੱਤਾ ਹੈ ਉਹਦੇ ਨਾਲ ਵੀ ਤੁਸੀਂ ਕਹੋ। ਸੋ ਭਾਰਤ ਨੂੰ ਹੁਣ ਇਹ ਬਹੁਤ ਜਲਦੀ ਦੇਖਣਾ ਪਏਗਾ ਵੀ ਉਹਨਾਂ ਨੇ ਅਮਰੀਕਾ ਦੇ ਸਿਰ ਦੇ ਉੱਤੇ ਕਿਸ ਹੱਦ ਤੱਕ ਜਾਣਾ ਹੈ। ਔਰ ਚੀਨ ਨੇ ਆਲਰੇਡੀ ਇਸ ਮੁੱਦੇ ਦੇ ਉੱਤੇ ਭਾਰਤ ਨੂੰ ਵਾਰਨਿੰਗ ਵੀ ਦੇ ਦਿੱਤੀ ਹੈ। ਦਿੱਲੀ ਦੇ ਵਿੱਚ ਇਹਨਾਂ ਦੀ ਐਮਬੈਸੀ ਚਾਈਨਾ ਨੇ ਕਿਹਾ ਕਿ ਭਾਰਤ ਇਸ ਗੱਲ ਦਾ ਧਿਆਨ ਰੱਖੇ, ਕਿਉਂਕਿ ਭਾਰਤ ਨੇ ਅਮਰੀਕਾ ਦੇ ਕਹਿਣ ਤੇ ਪਿਛਲੇ ਦਿਨੀ ਜਿਹੜਾ ਉਹ ਤਾਈਵਾਨ ਵੱਲੋਂ ਦਿੱਤੀਆਂ ਗਈਆਂ ਫੇਸ ਮਾਸਕ ਔਰ ਪਰਸਨਲ ਜਿਹੜੀ ਇਕਵਿਪਮੈਂਟ ਹੈ ਸੇਫਟੀ ਦੀ ਉਹ ਲਈ ਹੈ, ਜਿਹਦੇ ਤੇ ਚਾਈਨਾ ਨੇ ਪ੍ਰੋਟੈਸਟ ਕੀਤਾ। ਸੋ ਮੈਂ ਸਮਝਦਾ ਵੀ ਜਿਹੜਾ ਚਾਈਨਾ ਨੇ ਇਹ ਮੈਸੇਜ ਸਿੱਕਮ ਦੇ ਵਿੱਚ ਵੀ ਔਰ ਨਾਲ ਲੱਗਦੇ ਆ ਜਿਹੜੇ ਦੋਨੋਂ ਤਿੰਨੋਂ ਮੂਵ ਨੇ ਨੇਪਾਲ ਦੇ ਰਾਹੀਂ ਵੀ, ਇਹ ਭਾਰਤ ਨੂੰ ਬੜੀ ਸਪਸ਼ਟਤਾ ਦੇ ਨਾਲ ਦਿੱਤਾ ਹੈ। ਹੁਣ ਇਹ ਵੀ ਇੱਕ ਇੰਟਰਸਟਿੰਗ ਪੁਆਇੰਟ ਹੋਏਗਾ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਗੱਲ ਕਿੱਧਰ ਨੂੰ ਜਾਂਦੀ। ਔਰ ਜਿਹੜੇ ਮੋਦੀ ਨੇ ਕੱਲ ਜਿਹੜਾ ਇੱਕ ਡਰਾਮਾ 30 ਲੱਖ ਕਰੋੜ ਦਾ
ਜਿਹੜਾ ਰਾਹਤ ਪੈਕੇਜ ਦੇਣ ਦੇ ਨਾਂ ਥੱਲੇ ਕੀਤਾ, ਉਸ ਨੂੰ ਲੈ ਕੇ ਹੁਣ ਕਾਫੀ ਹਕੀਕਤ ਬਾਹਰ ਆਈ ਹੈ ਕਿ ਇਹ ਮਹਿਜ਼ ਇੱਕ ਜਿਹੜਾ ਬਿਆਨਬਾਜ਼ੀ ਜਾਂ ਇੱਕ ਜੁਮਲਾਬਾਜ਼ੀ, ਜਿਹੋ ਜਿਹੀ ਜੁਮਲਾਬਾਜ਼ੀ ਪਹਿਲਾਂ ਕਰਦਾ ਸੀ ਜਦੋਂ ਸਵਿਸ ਬੈਂਕਾਂ ਚੋਂ ਜਿਹੜੇ ਬਲੈਕ ਸ਼ੀਟਡ ਲੋਕ ਨੇ ਉਹਨਾਂ ਦੇ ਪੈਸਾ ਲਿਆ ਕੇ ਔਰ ਹਰ ਇੱਕ ਦੇ ਭਾਰਤੀ ਦੇ ਖਾਤੇ 'ਚ 20 ਲੱਖ ਰੁਪਈਆ ਦੇਣ ਦਾ ਸੀ। ਔਰ ਜਦੋਂ ਇਲੈਕਸ਼ਨ ਤੋਂ ਬਾਅਦ ਇਹ ਪੁੱਛਿਆ ਗਿਆ ਤੇ ਉਹਦਾ ਜਿਹੜਾ ਦੂਸਰਾ ਇਹ ਕਾਤਲ ਜੋੜੀ ਦਾ ਜਿਹੜਾ ਦੂਸਰਾ ਇਹਦਾ ਸਾਥੀ ਆ ਅਮਿਤ ਸ਼ਾਹ, ਉਹਨੇ ਕਿਹਾ ਕਿ ਇਹ ਤਾਂ ਜੁਮਲੇਬਾਜ਼ੀ ਥੀ। ਸੋ ਹੁਣ ਲੋਕ ਇਹ ਕਹਿ ਰਹੇ ਨੇ ਵੀ ਇਹ ਸਾਰੀ ਵੀ ਜੁਮਲੇਬਾਜ਼ੀ ਹੈ, ਕਿਉਂਕਿ ਜਦੋਂ ਗਰਾਊਂਡ ਦੇ ਉੱਤੇ ਦੇਖਿਆ ਜਾ ਰਿਹਾ ਕਿ ਆਮ ਬੰਦੇ ਦੀ ਕਿੱਟੀ ਦੇ ਵਿੱਚ ਕੀ ਹੈ ਤੇ ਇਸ ਚੋਂ ਕੁਝ ਵੀ ਨਹੀਂ ਹੈ। ਔਰ ਈਵਨ ਪ੍ਰਸ਼ਾਂਤ ਕਿਸ਼ੋਰ, ਇਸ ਗੱਲ ਦਾ ਧਿਆਨ ਰਹੇ ਕਿ ਭਾਰਤ ਦੇ ਵਿੱਚ ਵੀ ਜਿਹੜੀਆਂ ਚੋਣਾਂ ਜਿੱਤੀਆਂ ਜਾਂਦੀਆਂ ਨੇ ਉਹਦੀ ਸਟ੍ਰੈਟਜੀ ਕੀ ਕਰਨੀ ਹੈ, ਕੀ ਬਣਾਉਣੀ ਹੈ। ਬੀਜੇਪੀ ਨੂੰ ਜਿਤਾਉਣ ਤੱਕ ਜਾਂ ਅਮਰਿੰਦਰ ਨੂੰ ਜਿਤਾਉਣ ਵੇਲੇ ਵੀ ਜਾਂ ਪਿੱਛੇ ਨਿਤੀਸ਼ ਕੁਮਾਰ ਨੂੰ ਬਿਹਾਰ ਜਿਤਾਉਣ ਵੇਲੇ ਵੀ ਜਿਹੜਾ ਇੱਕ ਵੱਡਾ ਨਾਂ ਇਸ ਵੇਲੇ ਮੋਸਟ ਸੌਟ ਆਫਟਰ ਨਾਂ ਹੈ, ਹੁਣ ਸ਼ਾਇਦ ਮਮਤਾ ਬੈਨਰਜੀ ਵੀ ਉਹਨੂੰ ਹਾਇਰ ਕਰੇ, ਉਹ ਪ੍ਰਸ਼ਾਂਤ ਕਿਸ਼ੋਰ ਦਾ। ਔਰ ਪ੍ਰਸ਼ਾਂਤ ਕਿਸ਼ੋਰ, ਮੈਂ ਉੱਥੇ ਕਿਸੇ ਨੂੰ ਪੁੱਛਿਆ ਸੀ ਕਿ ਇਹਦੀ ਐਸੀ ਕੀ ਸਪੈਸ਼ਲਿਟੀ ਆ, ਉਹਨਾਂ ਨੇ ਕਿਹਾ ਜੀ ਉਹਨੇ ਕਾਫੀ ਡਾਟਾ ਮਾਈਨਿੰਗ ਕੀਤੀ ਹੋਈ ਹੈ, ਗ੍ਰਾਸ ਰੂਟ ਲੈਵਲ ਤੇ ਕੰਸਟੀਟੂਐਂਸੀ ਲੈਵਲ ਦੇ ਉੱਤੇ ਲੋਕਾਂ ਦੀ ਪਲਸ ਨੂੰ ਵੀ ਸਮਝਦਾ ਹੈ। ਸੋ ਉਹ ਹਮੇਸ਼ਾ ਜਿਹੜਾ ਉਹ ਗਾਈਡਲਾਈਨਸ ਦਿੰਦਾ ਹੈ ਕਿ ਭਾਈ ਇਲੈਕਸ਼ਨ ਦੇ ਵਿੱਚ ਕੀ ਸਟ੍ਰੈਟਜੀ ਹੋਏ, ਕਿਹੜਾ ਨਾਰਾ ਉਭਾਰਿਆ ਜਾਏ। ਔਰ ਕੱਲ ਦੇ ਜਿਹੜੀ ਮੋਦੀ ਦੀ ਪ੍ਰੈਜੈਂਟੇਸ਼ਨ ਹੈ ਉਸ ਦੇ ਉੱਤੇ ਪ੍ਰਸ਼ਾਂਤ ਕਿਸ਼ੋਰ ਦੀ ਐਗਜ਼ੈਕਟ ਜਿਹੜੀ ਟਵੀਟ ਹੈ, ਉਹਨੇ ਕਿਹਾ ਕਿ ਵੀ ਈਦਰ the whole world is foolish or we are smarter to believe that a global pandemic like COVID-19 that has emerged as a major threat to lives, economical and material progress across the globe could be turned into our advantage and catapult India to the top of the world. ਹੁਣ ਇਹ ਉਹਨੇ ਜਿਹੜਾ ਸੈਟੀਅਰ ਕੀਤਾ, ਵਿਅੰਗ ਕੀਤਾ ਮੋਦੀ ਨੇ ਕਿਹਾ ਕਿ ਜੀ ਇਸ ਚੋਂ ਦੇਖੋ ਸਾਨੂੰ ਇਹ ਜਿਹੜਾ ਅਸੀਂ ਇੱਕ ਸਬਕ ਸਿੱਖ ਲਿਆ, ਭਾਰਤ ਹੁਣ ਮੇਡ ਇਨ ਇੰਡੀਆ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਚੱਲਣਗੀਆਂ। ਦੇਖੋ ਇਸ ਕ੍ਰਾਈਸਿਸ ਅਸੀਂ ਕਦੇ ਮਾਸਕ ਨਹੀਂ ਸੀ ਬਣਾਉਂਦੇ, ਜਿਹੜੀ ਪਰਸਨਲ ਪ੍ਰੋਟੈਕਟਿਵ ਇਕਵਿਪਮੈਂਟ ਨਹੀਂ ਸੀ, ਦੇਖੋ ਅਸੀਂ ਹੁਣ ਇੰਨੇ ਲੱਖ ਰੋਜ਼ ਦੀਆਂ ਬਣਾ ਰਹੇ ਹਾਂ। ਹਾਲਾਂ ਉਹਨਾਂ ਦੇ ਮੀਡੀਆ ਨੇ ਕਿਹਾ ਵੀ ਪਹਿਲਾਂ ਵੀ ਇੰਡੀਆ ਐਕਸਪੋਰਟ ਵੀ ਕਰਦਾ ਸੀ। ਔਰ ਇਹ ਵੀ ਝੂਠ ਬੋਲ ਰਿਹਾ, ਮਾਸਕ ਬਣਾਉਣਾ ਤਾਂ ਇਵੇਂ ਹੀ ਹੈ ਜਿਵੇਂ ਕੋਈ ਹਲਵਾਈ ਇਹ ਕਲੇਮ ਕਰੇ ਕਿ ਜੀ ਜੇ ਮੈਂ ਜਲੇਬੀਆਂ ਕੱਢ ਸਕਦਾ ਤੇ ਫਿਰ ਮੈਂ ਦੁਨੀਆ ਦੇ ਉੱਤੇ ਕੁਝ ਵੀ ਕਰ ਸਕਦਾ, ਕਿਉਂਕਿ ਮੈਨੂੰ ਜਲੇਬੀ ਇੰਨੀ ਵਿੰਗੀ ਟੇਢੀ ਵੀ ਬਣਾ ਕੇ ਜਿਹੜੀ ਹੈ ਉਹ ਕੱਢਣੀ ਇਹ ਕੋਈ ਸੌਖਾ ਕੰਮ ਨਹੀਂ ਹੈ। ਸੋ ਮੋਦੀ ਦੇ ਇਸ ਸਾਰੇ ਨੂੰ ਹੀ ਜਿਹੜਾ ਰਿਡੀਕਿਊਲ ਕੀਤਾ ਪ੍ਰਸ਼ਾਂਤ ਕਿਸ਼ੋਰ ਨੇ, ਭੂਸ਼ਣ ਹੋ ਰਿਹਾ ਪ੍ਰਸ਼ਾਂਤ ਕਿਸ਼ੋਰ ਨੇ, ਉਹਨੇ ਕਿਹਾ ਕਿ ਜੀ ਇਹ ਜਾਂ ਤਾਂ ਦੁਨੀਆ ਬੇਵਕੂਫ ਹੈ ਤੇ ਜਾਂ ਅਸੀਂ ਬਹੁਤ ਸਿਆਣੇ ਆ। ਉਹਨੇ ਮੋਦੀ ਦੀ ਗੱਲ ਕੀਤੀ, ਉਹਨੇ ਕਿਹਾ ਵੀ ਜਿੱਥੇ ਦੁਨੀਆ ਦੇ ਵਿੱਚ ਇਸ ਗਲੋਬਲ ਪੈਂਡੇਮਿਕ ਦੇ ਨਾਲ ਵੱਡਾ ਜਿਹੜੀ ਥ੍ਰੈਟ ਹੈ ਉਹ ਜ਼ਿੰਦਗੀਆਂ ਨੂੰ, ਆਰਥਿਕਤਾ ਨੂੰ ਔਰ ਮੈਟੀਰੀਅਲ ਨੂੰ ਹੈ, ਤੇ ਮੋਦੀ ਇਹ ਕਹਿ ਰਿਹਾ ਕਿ ਜੀ ਅਸੀਂ ਇਹ ਪਿਛਲੀ ਸਦੀ 'ਚ ਸੁਣਦੇ ਆਏ ਸੀ ਕਿ 21st ਸੈਂਚੁਰੀ ਭਾਰਤ ਦੀ ਹੈ, ਔਰ ਹੁਣ ਉਹ ਹਾਲਾਤ ਬਣ ਗਏ ਨੇ ਕਿ ਭਾਰਤ ਜਿਹੜਾ ਹੈ ਉਹ ਸੱਚਮੁੱਚ ਹੀ ਜਿਹੜਾ ਹੈ ਉਹ ਦੁਨੀਆ ਦੀ ਪਾਵਰ ਬਣ ਕੇ ਉੱਭਰੇਗਾ, ਅਸੀਂ ਸੈਲਫ ਸਫੀਸ਼ੀਐਂਟ ਹੋ ਗਏ। ਸੋ ਇਸ ਸਾਰੇ ਦੌਰੇ 'ਚ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਜਦੋਂ ਅਸੀਂ ਕੋਵਿਡ-19 ਦੀ ਗੱਲ ਕਰ ਰਹੇ ਹਾਂ ਤੇ ਵਿਦ ਦਾ ਹੋਪ, ਜਿਹੜੀ ਅਸੀਂ ਸਮਝਦੇ ਹਾਂ ਕਿ ਪੰਜਾਬੀ 'ਚ ਵੀ ਕਹਿੰਦੇ ਨੇ ਕਿ ਆਸ ਨਾਲ ਸਾਹ ਨਾਲ ਆਸ ਹੈ ਤੇ ਆਸ ਨਾਲ ਜਹਾਨ ਹੈ। ਔਰ ਇਹ ਗੱਲ ਮੈਂ ਸਮਝਦਾ ਵੀ ਜਿਹੜੀ ਕਈ ਵਾਰ ਵਿਲ ਟੂ ਲਿਵ ਹੁੰਦੀ ਹੈ, ਜ਼ਿੰਦਗੀ ਜਿਉਣ ਦੀ ਕਾਮਨਾ, ਇਹ ਬਹੁਤ ਸਾਰੇ ਕ੍ਰਾਈਸਿਸ ਨੂੰ ਓਵਰਕਮ ਕਰਨ ਦੀ ਹਿੰਮਤ ਦਿੰਦੀ ਹੈ। ਔਰ ਇੱਕ ਖਬਰ ਜਿਹੜੀ ਅੱਜ ਸਾਰੇ ਹੀ ਗਲੋਬਲ ਮੀਡੀਆ 'ਚ ਲੱਗੀ ਹੈ ਕਿ ਕਿਵੇਂ ਸਪੇਨ ਦੇ ਵਿੱਚ ਜਿਹੜਾ ਇੱਕ ਕੈਟਾਲੋਨੀਆ, ਪਿਛਲੇ ਦਿਨਾਂ 'ਚ ਇਹ ਖਬਰਾਂ ਦੇ ਵਿੱਚ ਸੀ ਜਦੋਂ ਕਿ ਕੈਟਾਲੋਨੀਆ ਦੇ ਲੋਕਾਂ ਨੇ ਰੈਫਰੈਂਡਮ ਆਪਣਾ ਕੀਤਾ, ਬੇਸ਼ੱਕ ਉਹਨੂੰ ਮਾਨਤਾ ਨਹੀਂ ਦਿੱਤੀ ਉਹਨਾਂ ਨੇ, ਹਕੂਮਤ ਨੇ, ਰਾਦਰ ਉਹਨਾਂ ਦੇ ਲੀਡਰ ਭੱਜ ਕੇ ਗਵਾਂਢੀ ਦੇਸ਼ਾਂ 'ਚ ਗਏ ਨੇ। ਪਰ ਸਪੇਨ ਦੀ 113 ਸਾਲਾਂ ਦੀ ਬਜ਼ੁਰਗ ਔਰਤ ਮਾਰੀਆ ਬ੍ਰੈਨੀਆਸ, ਇਹ ਬੇਸ਼ੱਕ ਸਪੈਨਿਸ਼ ਹੈ, ਇਹਦਾ ਜਨਮ ਅਮਰੀਕਾ 'ਚ ਹੋਇਆ ਹੈ, ਇਹ ਪਿਛਲੇ 20 ਸਾਲ ਤੋਂ ਮੈਡਰਿਡ ਦੀ ਜਿਹੜੀ ਹੈ ਇੱਕ ਕੇਅਰ ਹੋਮ ਦੇ ਵਿੱਚ ਸੀ। ਔਰ ਅਪ੍ਰੈਲ ਦੇ ਮਹੀਨੇ 'ਚ
COVID-19 ਦੇ ਨਾਲ ਇਹਦਾ ਡਾਇਗਨੋਸਿਸ ਹੋਇਆ ਪੋਜ਼ਿਟਿਵ ਦੇ ਨਾਲ। ਲੇਕਿਨ ਜਿਹੜੀ ਖਬਰ ਹੈ ਕਿ 113 ਸਾਲਾਂ ਦੀ ਇਸ ਬੀਬੀ ਮਾਰੀਆ ਨੇ ਜਿਹੜਾ ਉਹ COVID-19 ਤੇ ਫਤਹ ਹਾਸਲ ਕੀਤੀ ਹੈ, ਉਹ ਬਿਲਕੁਲ ਜਿਹੜੀ ਆ ਅਰੋਗ ਹੋ ਕੇ ਨਿਕਲੀ ਆ। ਔਰ ਉਹਨੇ ਈਵਨ ਐਪਰੀਸ਼ੀਏਟ ਕੀਤਾ ਸਾਰਿਆਂ ਨੂੰ, ਹਸਪੀਟਲ ਸਟਾਫ ਔਰ ਦੂਜਿਆਂ ਨੂੰ। ਉਹਨੇ ਕਿਹਾ ਕਿ they were very kind and very attentive। ਮੈਂ ਸਮਝਦਾ ਵੀ ਇਹ ਜਦੋਂ ਅਸੀਂ ਬਜ਼ੁਰਗਾਂ ਦੀਆਂ ਅਸੀਸਾਂ ਦੀ ਗੱਲ ਦੇਖਦੇ ਹਾਂ ਜਾਂ ਉਸ ਜਨਰੇਸ਼ਨ ਦਾ, ਔਰ ਇਹ ਦੋ ਲਫ਼ਜ਼ਾਂ ਜੀ ਕਿੰਨਾ ਕੁਛ ਹੈ। ਮੈਂ ਕੱਲ ਇੱਕ ਬੀਬੀ ਪਾਕਿਸਤਾਨ ਦੀ ਓਲਡ ਲੇਡੀ ਜਿਹੜੀ 70 ਸਾਲ ਬਾਅਦ ਇਧਰ ਜਿਹੜੇ ਉਹਨਾਂ ਦੇ ਭਰਾ 47 ਚਲੇ ਗਏ ਸੀ, ਉਹਨਾਂ ਨੂੰ ਮਿਲੀ ਤੇ ਜਿਨ੍ਹਾਂ ਨੇ ਸਾਰਾ ਕੰਮ ਕੀਤਾ ਜਿਸ ਗਰੁੱਪ ਨੇ, ਉਹਨਾਂ ਨੂੰ ਮਾਂ ਕਹਿ ਰਹੀ ਹੈ ਵੀ ਤੁਹਾਡੀ ਉਮਰ ਇੰਨੀ ਲੰਬੀ ਹੋਏ ਜਿੰਨੇ ਤੁਹਾਡੇ ਸਿਰ ਦੇ ਵਾਲ ਨੇ। ਇਹ ਪਹਿਲੀ ਵਾਰ ਫਰੇਜ਼ ਮੈਨੂੰ ਬਹੁਤ ਚੰਗਾ ਵੀ ਲੱਗਾ। ਵੈਸੇ ਕਿਸੇ ਗੰਜੇ ਨੂੰ ਨਹੀਂ ਕਹਿਣਾ ਚਾਹੀਦਾ, ਪਰ ਉਹਨਾਂ ਨੇ ਦੇਖਿਆ ਵਾਕਿਆ ਹੀ ਜਿਹਨੇ ਕੀਤਾ ਉਹਦੇ ਵਾਲ ਬਹੁਤ ਜ਼ਿਆਦਾ ਸੀ। ਮਾਤਾ ਨੇ ਜ਼ਿਆਦਾ ਮੌਕੇ ਦੇ ਉੱਤੇ ਹੀ ਇਹ ਅਖਾਣ ਬਣਾਇਆ। ਸੋ ਮੈਂ ਕਿ 113 ਸਾਲਾਂ ਦੀ ਮਾਤਾ ਜਿਹੜੀ ਅਰੋਗ ਹੋ ਕੇ ਨਿਕਲੀ ਹੈ, ਉਹ ਜਦੋਂ ਕਹਿੰਦੀ ਵੈਰੀ ਕਾਈਂਡ ਐਂਡ ਵੈਰੀ ਅਟੈਂਟਿਵ ਇਹ ਸਾਰੇ ਸਟਾਫ ਨੂੰ। ਸੋ ਮੈਂ ਇਹ ਸਮਝ ਲਿਆ ਕਿ ਹੁਣ ਇਹ ਤਾਂ ਗੱਲ ਘੱਟੋ ਘੱਟ ਸਾਰੇ ਕਹਿ ਸਕਣਗੇ ਕਿ ਜੇ 113 ਸਾਲਾਂ ਦੀ ਮਾਈ ਕਰੋਨਾ ਨੂੰ ਕੁੱਟ ਸਕਦੀ ਹੈ, ਇਹ ਹੈ ਰੀਅਲ ਕੁੱਟਣਾ। ਇੱਥੇ ਬੈਠੇ ਕੋਈ ਕਹੀ ਜਾਏ ਜੀ ਅਸੀਂ ਫਲੈਟ ਕਰਤਾ, ਅਸੀਂ ਜਿੱਤ ਲਿਆ, ਨਹੀਂ। ਇਹ ਹੈ ਮਾਈ ਨੇ 113 ਸਾਲ ਦੀ ਮਾਈ ਜਿਹੜੀ ਸਭ ਤੋਂ ਲੰਮੀ ਉਮਰ ਦੀ ਹੈ, ਉਹਨੇ ਜਿਹੜਾ ਇਸ ਨੂੰ ਵਾਕਈ ਫਤਹ ਹਾਸਲ ਕੀਤੀ ਹੈ। ਤੇ ਹੁਣ ਅੱਜ ਮੈਂ ਹੁਣ ਜਿਹੜਾ ਹੈ ਉਹ ਕਰੋਨਾ ਪੈਂਡੇਮਿਕ ਦਾ ਬਹੁਤਾ ਵੀਰਵਾਰ ਡੇਟਾ ਨਹੀਂ ਪੜਾਂਗਾ। ਅਜੇ ਵੀ ਕੇਸਿਸ ਅਮਰੀਕਾ 'ਚ ਸਭ ਤੋਂ ਜ਼ਿਆਦਾ ਨੇ, ਰਸ਼ੀਆ ਨੰਬਰ 2 ਤੇ ਆ ਗਿਆ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਦੁਨੀਆ ਹੁਣ ਖੁੱਲ ਵੀ ਰਹੀ ਹੈ ਹਦਾਇਤਾਂ ਦੇ ਨਾਲ। ਇਹ ਵੱਖਰੀ ਗੱਲ ਹੈ ਕਿ ਭਾਰਤ ਦੇ ਵਿੱਚ ਜਿਵੇਂ ਇੱਕ ਅੱਜ ਕਾਰਟੂਨ ਸੀ ਕਿ ਇੱਕ ਬੰਦਾ ਨਿਕਲਿਆ ਤੇ ਉਹਨੂੰ ਪੁਲਿਸ ਵਾਲਾ ਰੋਕ ਰਿਹਾ, ਉਹਨੂੰ ਕਹਿੰਦਾ ਜੀ ਕਿੱਧਰ ਚੱਲਿਆ, ਕਹਿੰਦਾ ਜੀ ਦੁੱਧ ਲੈਣ। ਉਹਨੇ ਫੜ ਕੇ ਡੰਡੇ ਮਾਰ ਕੇ ਬਿਠਾ ਲਿਆ, ਕਹਿੰਦਾ ਤੁਹਾਨੂੰ ਪਤਾ ਨਹੀਂ ਪਾਬੰਦੀ ਲੱਗੀ ਹੈ। ਉਹਦੇ ਨਾਲ ਇੱਕ ਹੋਰ ਬੰਦਾ ਆ ਗਿਆ, ਉਹਨੂੰ ਉਹ ਪੁੱਛਦਾ ਵੀ ਤੂੰ ਕਿੱਧਰ ਚੱਲਿਆ, ਕਹਿੰਦਾ ਸ਼ਰਾਬ ਲੈਣ। ਚੱਲ ਜਾ ਜਾ ਜਾ, ਕਹਿੰਦਾ ਤੁਹਾਨੂੰ ਖੁੱਲ ਹੈ। ਸੋ ਇਹ ਵੀ ਇਹੋ ਜਿਹੇ ਵੀ ਪਾਬੰਦੀਆਂ ਤੇ ਅਦਰਵੇ ਰੁਕਾਵਟ ਦੀ ਗੱਲ ਹੈ। ਪਰ ਮੈਂ ਸਮਝਦਾ ਕਿ ਇਸ ਸਾਰੇ ਨੂੰ ਜਿਸ ਅੰਦਾਜ਼ 'ਚ ਅਗੇਨ ਵੈਕਸੀਨੇਸ਼ਨ ਦੀ ਗੱਲ ਵੀ ਅੱਜ ਫਿਰ ਜਿਹੜਾ ਉਹਨਾਂ ਦੀ ਮਿਸਟਰ ਗੇਟਸ ਦਾ ਬਿਆਨ ਕੋਟ ਹੋ ਰਿਹਾ ਸਾਰੇ ਪਾਸੇ ਕਿ ਭਾਈ ਜੇ 2015 'ਚ ਜਦੋਂ ਅਸੀਂ ਵਾਰਨਿੰਗ ਸਾਈਨ ਦਿੱਤੇ ਸੀ ਕਿ ਭਾਈ COVID-19 ਅਰਾਊਂਡ ਹੈ, ਇਹਦੇ ਤੇ ਕੁਛ ਰਿਸਰਚ ਕਰੋ, ਲੇਕਿਨ ਕਿਸੇ ਨੇ ਇਸ ਵੱਲ ਦੁਨੀਆ ਦੀ ਕਿਸੇ ਤਾਕਤ ਨੇ ਧਿਆਨ ਨਹੀਂ ਦਿੱਤਾ। ਉਹਨੇ ਕਿਹਾ ਉਸ ਇੰਟਰਵਿਊ 'ਚ, ਵਾਲ ਸਟਰੀਟ ਜਰਨਲ ਨੇ ਛਾਪਿਆ, ਉਹਨੇ ਕਿਹਾ ਜੀ ਅਸੀਂ ਤਾਂ ਇਸ ਕੰਮ 'ਚ ਲੱਗੇ ਸੀ ਕਿ ਦੁਨੀਆ 'ਚੋਂ ਪੋਲੀਓ ਐਲੀਮੀਨੇਟ ਕਰੀਏ ਦੂਸਰੀਆਂ ਵੈਕਸੀਨੇਸ਼ਨ ਲਈ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਮੈਲਿੰਡਾ ਗੇਟ ਔਰ ਬਿਲ ਗੇਟਸ, ਇਹ ਲਗਭਗ $300 ਮਿਲੀਅਨ ਇਹਨਾਂ ਦੀ ਜਿਹੜੀ ਹੈ ਫਾਊਂਡੇਸ਼ਨ ਦੇ ਰਾਹੀਂ ਇਹਨਾਂ ਨੇ ਕੈਂਸਰ ਰਿਸਰਚ ਦੇ ਉੱਤੇ ਵੈਕਸੀਨੇਸ਼ਨ ਅਫਰੀਕਾ, ਭਾਰਤ ਨੇ ਵੀ ਕਿੰਨਾ $1 ਬਿਲੀਅਨ ਕੇ ਕਿੰਨਾ ਲੈ ਕੇ ਜੇਬ 'ਚ ਪਾਇਆ ਹੋਣਾ ਕੈਂਸਰ ਰਿਸਰਚ ਦੇ ਥੱਲੇ। ਉਹਨਾਂ ਨੇ ਜਿਹੜਾ ਉਹਨਾਂ ਨੂੰ ਦਿੱਤਾ ਹੋਇਆ ਪਿਛਲੇ ਸਾਰੇ ਕਈ ਸਾਲਾਂ। ਸੋ ਉਹਨਾਂ ਨੇ ਕਿਹਾ ਵੀ ਕਾਸ਼ ਇਸ ਵਾਰਨਿੰਗ ਨੂੰ ਲਿਆ ਹੁੰਦਾ, ਪਰ ਉਹਨਾਂ ਨੇ ਕਿਹਾ ਵੀ ਹੁਣ ਵੀ ਅਸੀਂ ਵੱਡੀ ਗਿਣਤੀ 'ਚ ਫੰਡਿੰਗ ਕਰ ਰਹੇ ਹਾਂ 18-20 ਇੰਸਟੀਚਿਊਟਸ ਨੂੰ ਵੀ। ਸੋ ਅਸੀਂ ਇਹੀ ਆਸ ਕਰ ਸਕਦੇ ਕਿ ਵੈਕਸੀਨੇਸ਼ਨ ਤੱਕ ਜਿਹੜਾ ਇਹ ਸਾਰਾ ਪੀਰੀਅਡ ਹੈ ਉਹਦੇ 'ਚ ਸਾਡੇ ਵੀਰ ਭੈਣਾਂ ਪਾਬੰਦੀਆਂ ਦਾ ਵੀ ਧਿਆਨ ਰੱਖਣ। ਪਾਕਿਸਤਾਨ ਦੇ ਹਵਾਲੇ ਨਾਲ ਮੈਂ ਜ਼ਰੂਰ ਫਿਕਰਮੰਦ ਵੀ ਹੈ ਕਿਉਂਕਿ ਉੱਥੇ ਜਿਹੜਾ ਜਿਸ ਕਿਸਮ ਦਾ ਤੇਜ਼ੀ ਨਾਲ ਵਾਧਾ ਕੇਸਿਸ, ਲੇਕਿਨ ਜਿਵੇਂ ਕੱਲ ਵੀ ਅਸੀਂ ਕਿਹਾ ਸੀ ਕਿ ਉਸ ਕਿਸਮ ਦੀ ਰਿਸਪੌਂਸਿਬਿਲਿਟੀ ਲੋਕਾਂ ਦੇ ਵਿੱਚ ਨਜ਼ਰ ਨਹੀਂ ਆਉਂਦੀ। ਔਰ ਆਪੋਜੀਸ਼ਨ ਪਾਰਟੀਆਂ ਵੀ ਪਾਕਿਸਤਾਨ ਦੀਆਂ ਕੋਈ ਇੱਕ ਪੇਜ ਤੇ ਨਹੀਂ ਨੇ, ਉਹ ਇਸ ਇਹਨੂੰ ਅਪਰਚੁਨਿਟੀ ਦੇਖ ਰਹੀਆਂ ਨੇ ਕਿ ਇਮਰਾਨ ਖਾਨ ਨੂੰ ਠਿੱਬੀ ਕਿਵੇਂ ਲਾਣੀ ਹੈ। ਹਾਲਾਂਕਿ ਭਾਰਤ ਦੇ ਵਿੱਚ ਜਿੰਨੇ ਮਰਜ਼ੀ ਇਹ ਯੱਕੜ ਮਾਰ ਰਿਹਾ ਮੋਦੀ, ਜੋ ਝੂਠ ਬੋਲ ਰਹੇ ਨੇ, ਜਿਸ ਕਿਸਮ ਦਾ ਬਿਲਕੁਲ ਕਲੈਪਸ ਉਹਨਾਂ ਦਾ ਸਟਰਕਚਰ ਹੈ, ਭਾਵੇਂ ਹੁਣ ਇਸ ਪੈਕੇਜ ਦੇ ਉੱਤੇ ਥੋੜੇ ਬਹੁਤ ਬਿਆਨ ਜਾਂ ਟਵੀਟ ਨੇ, ਪਰ ਤੁਹਾਨੂੰ ਕਿਤੇ ਨਜ਼ਰ ਨਹੀਂ ਆਏਗਾ ਕਿ ਉਹ ਇਸ ਸਾਰੀ ਫਾਈਟ ਦੇ ਵਿੱਚ ਹਕੂਮਤ ਦੀ ਹਮਾਇਤ ਨਾ ਕਰ ਰਹੇ ਹੋਣ। ਲੇਕਿਨ ਇਸ ਦੇ ਉਲਟ ਪਾਕਿਸਤਾਨ ਦੇ ਵਿੱਚ ਮੈਨੂੰ ਇਹ ਨਜ਼ਰ ਆਉਂਦਾ ਹੈ ਕਿ ਵੀ ਜਿਹੜੀਆਂ ਆਪੋਜੀਸ਼ਨ ਧਿਰਾਂ ਨੇ ਉਹ ਇਸ ਮੌਕੇ ਦੇ ਉੱਤੇ ਵੀ ਪੋਲੀਟੀਕਲ ਪੁਆਇੰਟ ਸਕੋਰਿੰਗ ਕਰ ਰਹੀਆਂ। ਸੋ ਅਸੀਂ ਕੁੱਲ ਮਿਲਾ ਕੇ ਇਸ ਸਾਰੀ ਸਿਚੁਏਸ਼ਨ ਨੂੰ ਜਦੋਂ ਅਲਟੀਮੇਟਲੀ ਅਸੀਂ ਫੇਥ ਔਰ ਈਮਾਨ ਦੇ ਥੱਲੇ ਅਲਟੀਮੇਟਲੀ ਇਹ ਸਭ ਰੱਬ ਦੇ ਹੁਕਮ ਦੀ ਖੇਡ ਹੈ
ਔਰ ਅਸੀਂ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਰਹਿਮਤ ਕਰਨ ਔਰ ਇਸ ਸਾਰੀ ਲੋਕਾਈ ਨੂੰ ਇਸ ਜਿਹੜੀ ਇਹ ਵਬਾ ਹੈ, ਇਹ ਕਹਿਰ ਹੈ, ਇਸ ਤੋਂ ਛੁਟਕਾਰਾ ਦਿਵਾਉਣ। ਜਗ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰ ਹੈ ਉਭਰੈ ਤਿਤੈ ਦੇਹੋ ਉਬਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਇਹ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਨਾਲ ਸ਼ੇਅਰ ਕੀਤੀ ਹੈ। ਸੋ ਇੱਥੇ ਲੈਂਦੇ ਹਾਂ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।